India's probe finds rogue officials involved in US murder plot. India's investigation into US claims of an attempted murder of a Sikh leader in New York found that rogue operatives not authorized by the government had been involved in the plot. ਜਿਹਨੇ ਵੀ ਕੀਤਾ ਉਹ ਰਾਹ ਲਈ ਕੰਮ ਕਰਦਾ ਸੀ, co-conspirator. ਹੁਣ ਉਹ ਰਾਹ ਲਈ ਨਹੀਂ ਹੈ, but still government employee ਹੈ. And India has not started any criminal action against him. At least one person directly involved in the alleged attempted assassination is no longer working for India's main spy agency. The Research and Analysis Wing, the official said, asking not to be identified because the details of the investigation have not been made public. The US prosecutors allege the Indian government agent, described as a serious field officer with responsibilities in security management and intelligence, had instructed Nikhil Gupta, an Indian national who had ties to criminal networks, to organize the assassination of Pannu. ਉਹਨੇ ਕਿਹਾ ਵੀ ਜਦੋਂ ਰਸ਼ੀਅਨ ਸੋਇਲ ਦੇ ਉੱਤੇ ਕੁਛ ਇਸ ਕਿਸਮ ਦੀਆਂ ਕਿਲਿੰਗਸ ਹੋਈਆਂ ਤਾਂ 500 ਤੋਂ ਜ਼ਿਆਦਾ ਰਸ਼ੀਅਨਸ ਦੇ ਉੱਤੇ ਸੈਂਕਸ਼ਨਸ ਲੱਗੀਆਂ ਨੇ, ਉਹਨਾਂ ਦੇ ਵੀਜ਼ੇ ਰੋਕੇ ਗਏ ਨੇ। ਇੰਡੀਆ ਦੇ ਮਾਮਲੇ 'ਚ ਅਮਰੀਕਨ ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ, ਜਦੋਂ ਕਿ ਅਮਰੀਕਾ ਦੇ ਵਿੱਚ ਇਸ ਲੈਵਲ ਦਾ ਜਿਹੜਾ ਹੈ ਉਹ ਸੀਰੀਅਸਲੀ ਜਿਹੜਾ ਉਹ ਮਰਡਰ ਪਲਾਟ ਹੋਇਆ। ਉਹਨਾਂ ਨੇ ਕਿਹਾ ਜੀ ਅਮਰੀਕਾ ਦੀ ਇੰਡੈਕਟਮੈਂਟ ਤਾਂ ਕਲੀਅਰ ਸੀ ਕਿ ਇੰਡੀਅਨ ਆਫੀਸ਼ੀਅਲ ਇਨਵੋਲਵ ਹੈ। ਹੁਣ ਇੰਡੀਆ ਨੇ ਇਹ ਤਾਂ ਐਡਮਿਟ ਕਰ ਲਿਆ ਕਿ ਰਾਹ ਦੇ ਏਜੰਟਾਂ ਨੇ ਹਾਇਰ ਕੀਤਾ ਅਸੈਸਿਨ, ਪਰ ਇਹ ਕੋਈ ਸੋਚ ਸਕਦਾ ਵੀ ਬਿਨਾਂ ਮੋਦੀ ਦੀ ਮਨਜ਼ੂਰੀ ਦੇ ਇਸ ਕਿਸਮ ਦਾ ਹੋਇਆ। ਖਾਲਿਸਤਾਨ ਰੈਫਰੈਂਡਮ ਵਿਲ ਕੰਟੀਨਿਊ even if India plans another attempt to assassinate me. It is unacceptable for perpetrators to self-prosecute. US policymakers must not appease India's authoritarian regime, especially after attempts to harm Americans on US soil. These perpetrators must be brought to justice within the United States. Is President Biden considering sanctions and or travel ban against Indian agencies who are supposed to be involved in Mr. Pannu murder for hire plot? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਖੁਰਤਨਾ ਚੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੇ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 20 ਮਾਰਚ 2024 7 ਚੇਤ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਲਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RC ਕੇਬਲ, ਪਾਪੂਲਰ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਕਸ਼ਮੀਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ TV 84 ਦੀ ਸਮੁੱਚੀ ਟੀਮ, ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਤਕੜੇ ਹੋ ਕੇ ਲੱਗੇ ਰਹੋ। ਸਫ਼ਰ ਕਠਿਨ ਅਤੇ ਲੰਬਾ ਹੈ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਭਗਤ ਸਿੰਘ ਨੂੰ ਫਾਂਸੀ ਦੇਣ ਮੌਕੇ ਗਾਂਧੀ ਅਤੇ ਨਹਿਰੂ ਨੂੰ ਕਾਹਲੀ ਸੀ ਫਾਂਸੀ ਦੀ। ਜੇ ਕਿਤੇ ਇਹ ਬਚ ਗਿਆ ਤਾਂ ਇਸ ਨੇ ਆਗੂ ਬਣ ਜਾਣਾ।
ਔਰ ਗੋਰਿਆਂ ਦੀ ਆਪਣੀ ਦੌੜ ਸੀ, ਸਾਡਾ ਵਾਕ ਸਿਰੇ ਦੇ ਮਕਾਰਾਂ ਅਤੇ ਬੇਈਮਾਨਾਂ ਨਾਲ ਪਿਆ ਹੋਇਆ ਹੈ, ਤੁਸੀਂ ਤਕੜੇ ਹੋ ਕੇ ਲੱਗੇ ਰਹੋ, ਅਸੀਂ ਤੁਹਾਡੇ ਨਾਲ ਹਾਂ। ਔਰ ਉਹਨਾਂ ਨੇ ਗੁਰਬਾਣੀ ਦੀ ਤੁਕ ਵਿੱਚ ਕਿਹਾ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਸੋ ਅਸੀਂ ਸਰਦਾਰ ਕਸ਼ਮੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਖੀਰ ਭਾਰਤ ਨੇ ਮੰਨ ਹੀ ਲਿਆ ਹੈ ਕਿ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਵਿੱਚ ਉਸ ਦੀਆਂ ਖੁਫੀਆ ਏਜੰਸੀਆਂ ਦੇ ਬੰਦੇ ਇਨਵੋਲਵ ਸਨ। ਔਰ ਬਲੂਮਸਬਰਗ ਨਿਊਜ਼ ਦੀ ਸਟੋਰੀ ਅਨੁਸਾਰ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਸ ਮਰਡਰ ਪਲਾਟ ਨੂੰ ਸਰਕਾਰੀ ਸਹਿਮਤੀ ਨਹੀਂ ਸੀ, ਪਰ ਇਹ ਰੋਗ ਐਲੀਮੈਂਟ ਵੱਲੋਂ ਆਪਣੇ ਤੌਰ ਤੇ ਕੀਤਾ ਗਿਆ ਯਤਨ ਸੀ। ਸੋ ਭਾਵੇਂ ਇਹ ਸਾਰਾ ਸਰ ਝੂਠ ਹੈ, ਸਰਕਾਰੀ ਸਹਿਮਤੀ ਤੋਂ ਬਿਨਾਂ ਇਹ ਕਿਲਿੰਗ ਪਲਾਟ ਸੀ, ਪਰ ਭਾਰਤ ਨੇ ਇਸ ਵਿੱਚ ਸ਼ਮੂਲੀਅਤ ਨੂੰ ਕਬੂਲ ਕਰ ਲਿਆ ਹੈ। ਹੁਣ ਦੇਖਣਾ ਇਹ ਹੈ ਕਿ ਇਸ ਨੂੰ ਅਮਰੀਕਾ ਕਿਵੇਂ ਮੰਤਕੀ ਅੰਜਾਮ ਤੱਕ ਪਹੁੰਚਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕਸ਼ਮੀਰ ਸਿੰਘ ਜਿਹੜੇ ਮੈਰੀਲੈਂਡ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਵੀ ਸਾਡੇ ਕਾਫਲੇ ਦੇ ਪਿਛਲੇ ਲਗਭਗ 3.5 ਦਹਾਈਆਂ ਦੇ ਅਮਰੀਕਾ ਦੇ ਸਫ਼ਰ ਦੇ ਵਿੱਚ ਹਮਸਫ਼ਰ ਨੇ ਔਰ 90ਵਿਆਂ ਦੇ ਵਿੱਚ ਇਹਨਾਂ ਨੇ ਇੱਥੋਂ ਜਾ ਕੇ ਰਾਵੀ ਪਾਰ ਵੀ ਡੇਰੇ ਲਾਏ ਔਰ ਕਮਿਟਮੈਂਟ ਦੇ ਪੱਖੋਂ ਹਰ ਪੱਖੋਂ ਜਿਹੜੇ ਨੇ ਧੜੱਲੇਦਾਰ ਔਰ ਪੂਰਾ ਜਿਹਨੂੰ ਜਬੇ ਵਾਲੇ ਜਥੇਦਾਰ ਕਹਿੰਦੇ ਨੇ ਉਸ ਕਿਸਮ ਦੀ ਉਹਨਾਂ ਦੀ ਸ਼ਖਸੀਅਤ ਹੈ ਜੀ। ਸਾਨੂੰ ਬਹੁਤ ਪਿਆਰ ਕਰਦੇ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਨ੍ਹਾਂ ਨੇ ਲਗਾਤਾਰਤਾ ਨਾਲ ਹੌਸਲਾ ਵੀ ਦਿੱਤਾ, ਮਦਦ ਵੀ ਕੀਤੀ ਔਰ ਭਾਵੇਂ ਕਈ ਵਾਰ ਸਾਲ ਸੰਪਰਕ ਵੀ ਨਹੀਂ ਹੁੰਦਾ, ਉਹਨਾਂ ਦੇ ਆਪਣੇ ਰੁਝੇਵੇਂ ਜਾਂ ਜਦੋਂ ਤੁਸੀਂ ਕਾਰੋਬਾਰੀ ਗ੍ਰਸਤੀ ਜੀਵਨ 'ਚ ਹੁੰਦੇ ਹੋ ਆਪਣੇ ਕਿਸਮ ਦੇ ਰੁਝੇਵੇਂ ਹੁੰਦੇ ਨੇ, ਲੇਕਿਨ ਕੁਛ ਉਹ ਜਿਨ੍ਹਾਂ ਨੂੰ ਤੁਸੀਂ ਕਿਤੇ ਵੀ ਕਾਊਂਟ ਕਰ ਸਕਦੇ ਹੋ ਕਿ ਉਹ ਤੁਹਾਡੇ ਨਾਲ ਖਲੋਤੇ ਨੇ ਔਰ ਆਵਾਜ਼ ਦਿੱਤਿਆਂ ਹਾਜ਼ਰ ਹੋਣਗੇ। ਉਹਨਾਂ 'ਚ ਭਾਈ ਕਸ਼ਮੀਰ ਸਿੰਘ ਹੋਰਾਂ ਦੀ ਸ਼ਖਸੀਅਤ ਹੈ ਔਰ ਜ਼ਾਹਰ ਹੈ ਕਿ ਉਹਨਾਂ ਨੇ ਜਿਹੜਾ ਮੈਸੇਜ ਵੀ ਦਿੱਤਾ ਹੈ ਜਦੋਂ ਪਿੱਛੇ ਗੁਰਦੁਆਰਾ ਸਿੰਘ ਸਭਾ 'ਚ TV 84 ਦਾ ਫੰਡ ਰੇਜ਼ਰ ਹੋਇਆ, ਉਹਨਾਂ ਨੇ ਲਿਬਰਲੀ ਕੰਟਰੀਬਿਊਟ ਕੀਤਾ ਔਰ ਉਹਨਾਂ ਨੇ ਬਿਲਕੁਲ ਇਸ ਸਾਰੇ ਸਫ਼ਰ ਨੂੰ ਉਹਨਾਂ ਨੇ 90ਵਿਆਂ ਦੀ ਦੌਰ ਦੀ ਸਿੱਖ ਲੀਡਰਸ਼ਿਪ ਵੀ ਦੇਖੀ ਹੈ, ਖਾਲਿਸਤਾਨ ਦੀ ਜੁਝਾਰੂ ਲੀਡਰਸ਼ਿਪ ਨਾਲ ਵੀ 1 to 1 ਮਿਲੇ। ਇੱਥੇ ਵੀ ਉਹਨਾਂ ਨੇ ਮੈਰੀਲੈਂਡ 'ਚ ਹੁੰਦੇ ਆ ਜਿਹੜਾ ਕਿੰਨੀਆਂ ਤਬਦੀਲੀਆਂ, ਕੌਣ ਅੱਗੇ ਕੌਣ ਪਿੱਛੇ, ਇਹ ਸਾਰਿਆਂ ਨੂੰ ਦੇਖਿਆ ਔਰ ਜਿਹੜੀ ਉਹਨਾਂ ਨੇ ਭਗਤ ਸਿੰਘ ਔਰ ਗਾਂਧੀ ਨਹਿਰੂ ਦਾ ਵਰਤਾਰਾ ਜੋ ਸੀ, ਖਾਸ ਤੌਰ ਤੇ ਗਾਂਧੀ ਦਾ ਭਗਤ ਸਿੰਘ ਦੀ ਫਾਂਸੀ ਵੇਲੇ, ਕਿਉਂਕਿ ਜਦੋਂ ਫਾਂਸੀ ਦਿੱਤੀ ਜਾਣੀ ਸੀ ਉਸ ਤੋਂ ਕੁਛ ਦਿਨ ਪਹਿਲਾਂ ਹੀ ਲਾਰਡ ਕਰਜ਼ਨ ਜਿਹੜੇ ਵਾਇਸਰਾਏ ਸੀ ਉਹਨਾਂ ਦੇ ਨਾਲ ਗਾਂਧੀ ਦੀ ਮੀਟਿੰਗ ਸੀ ਔਰ ਅੰਗਰੇਜ਼ ਇਹ ਐਕਸਪੈਕਟ ਕਰਦੇ ਸੀ ਕਿ ਗਾਂਧੀ ਜਿਹੜਾ ਕਰਜ਼ਨ ਨਹੀਂ ਇਰਵਿਨ ਔਰ ਉਹ ਗਾਂਧੀ ਇਰਵਿਨ ਪੈਕਟ ਵੀ ਹੋਇਆ। ਅੰਗਰੇਜ਼ ਇਹ ਐਕਸਪੈਕਟ ਕਰਦੇ ਸੀ ਕਿ ਗਾਂਧੀ ਪਰਸਨਲੀ ਰਿਕੁਐਸਟ ਕਰੇਗਾ ਇਰਵਿਨ ਨੂੰ ਕਿ ਵੀ ਇਸ ਨੂੰ ਜਿਹੜਾ ਐਗਜ਼ੀਕਿਊਟ ਨਾ ਕਰੋ, ਇਸ ਨੂੰ ਜਿਹੜਾ ਹੈ ਉਹ ਉਮਰ ਕੈਦ 'ਚ ਬਦਲ ਦਿਓ, ਲੇਕਿਨ ਗਾਂਧੀ ਨੇ ਮੈਂਸ਼ਨ ਤੱਕ ਵੀ ਨਹੀਂ ਕੀਤਾ। ਔਰ ਇਸ ਕਿਸਮ ਦੇ ਹੁਣ ਡਾਕੂਮੈਂਟ ਨੇ ਕਿ ਕਿਵੇਂ ਜਿੰਨੀ ਪੋਪੂਲੈਰਿਟੀ ਭਗਤ ਸਿੰਘ ਔਰ ਇਹ ਸਾਰੀ ਜੁਝਾਰੂ ਲਹਿਰ ਦੀ ਬਣ ਰਹੀ ਸੀ ਉਸ ਤੋਂ ਵੀ ਗਾਂਧੀ ਘਬਰਾਇਆ ਹੋਇਆ ਸੀ। ਹਾਲਾਂ ਉਹ ਐਜ਼ ਏ ਸ਼ੀਲਡ ਯੂਜ਼ ਕਰ ਰਿਹਾ ਸੀ ਨੌਨ ਵਾਇਲੈਂਸ ਵਰਸਸ ਵਾਇਲੈਂਸ, ਪਰ ਅਸੀਂ ਦੇਖਦੇ ਹਾਂ ਕਿ ਜਿੱਥੇ ਨੌਨ ਵਾਇਲੈਂਸ ਜਦੋਂ ਸਾਕਾ ਨਨਕਾਣਾ ਸਾਹਿਬ ਹੁੰਦਾ ਹੈ ਔਰ ਗਾਂਧੀ ਆਉਂਦਾ ਵੀ ਹੈ ਕੁਛ ਸਮੇਂ ਬਾਅਦ, ਤੇ ਉੱਥੇ ਆ ਕੇ ਵੀ ਉੱਥੇ ਹਾਲਾਂ ਟੋਟਲੀ ਨੌਨ ਵਾਇਲੈਂਸ ਦੇ ਥੱਲੇ ਸਿੱਖਾਂ ਨੇ ਆਪਣੀ ਰੈਜ਼ਿਸਟੈਂਸ ਦਿੱਤੀ ਸੀ ਔਰ ਕੁਰਬਾਨੀਆਂ ਦਿੱਤੀਆਂ ਸੀ, ਪਰ ਉੱਥੇ ਗਾਂਧੀ ਨੂੰ ਇਹ ਫਿਕਰ ਸੀ ਕਿ ਜੀ ਇਹ ਗੁਰਦੁਆਰੇ ਮਹੰਤਾਂ ਤੋਂ ਕਿਉਂ ਲੈ ਜਾ ਰਹੇ ਨੇ। ਔਰ ਇੱਥੇ ਉਹ ਜਾ ਕੇ ਉਹਨੇ ਜਿਹੜਾ ਆਪਣੀ ਗੁਜਰਾਤੀ ਪਬਲੀਕੇਸ਼ਨ ਦੇ ਵਿੱਚ ਲਿਖਿਆ ਕਿ ਜੀ ਮੈਨੂੰ ਤਾਂ ਪੰਜਾਬ ਜਾ ਕੇ ਬੜੀ ਹੈਰਾਨੀ ਹੋਈ ਕਿ ਸਿੱਖ ਤਾਂ ਆਪਣੇ ਆਪ ਨੂੰ ਹਿੰਦੂ ਨਹੀਂ ਸਮਝਦੇ, ਉਹ ਤਾਂ ਸਿਰਫ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਉਹ ਵੇਦਾਂ ਸ਼ਾਸਤਰਾਂ ਉਪਨਿਸ਼ਦਾਂ ਦੇ ਜਿਹੜਾ ਉਹ ਡਿਵਾਈਨ ਰੂਪ ਨੂੰ ਨਹੀਂ ਮੰਨਦੇ ਕਿ ਇਹ ਕੋਈ ਰੱਬੀ ਕਿਤਾਬਾਂ ਨੇ। ਸੋ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਈ ਉਸ ਨੇ, ਔਰ ਇਹੀ ਰਵੱਈਆ ਜਦੋਂ ਈਵਨ ਸੁਭਾਸ਼ ਚੰਦਰ ਬੋਸ ਜਦੋਂ ਕਾਂਗਰਸ ਦੀ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ ਹੈ
ਔਰ ਗਾਂਧੀ ਦਾ ਜਿਹੜਾ ਮਨੋਨੀਤ ਕੀਤਾ ਉਮੀਦਵਾਰ ਸੀ ਹਾਰ ਜਾਂਦਾ ਕਿਉਂਕਿ ਪੰਜਾਬ ਦੇ ਸਾਰੇ ਡੈਲੀਗੇਟ ਜਿਹੜੇ ਕਾਂਗਰਸ ਦੇ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਨੂੰ ਪ੍ਰੈਜ਼ੀਡੈਂਟ ਚੁਣਿਆ ਸੀ ਔਰ ਬੋਸ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਬਣ ਜਾਂਦਾ ਕਾਂਗਰਸ ਦਾ। ਤੇ ਉਦੋਂ ਵੀ ਗਾਂਧੀ ਨੇ ਇਹ ਕਹਿ ਕਿ ਜੀ ਇਹ ਮੇਰੀ ਨਿੱਜੀ ਹਾਰ ਹੈ, ਪਰਸਨਲ ਡਿਫੀਟ ਹੈ, ਸੁਭਾਸ਼ ਚੰਦਰ ਬੋਸ ਨੂੰ ਤੋਂ ਬਿਲਕੁਲ ਕਿਨਾਰਾ ਕਰ ਲਿਆ ਸੀ। ਉਹਨਾਂ ਹਾਲਾਤਾਂ 'ਚ ਹੀ ਸੁਭਾਸ਼ ਚੰਦਰ ਬੋਸ ਨੇ ਫਿਰ ਇਹ ਦੇਖਿਆ ਕਿ ਵੀ ਇੱਥੇ ਦਾਲ ਨਹੀਂ ਗਲਣੀ। ਉਹਨੇ ਕਿਵੇਂ ਵਾਇਆ ਅਫਗਾਨਿਸਤਾਨ ਮੁਲਕ ਛੱਡਿਆ ਔਰ ਆਜ਼ਾਦ ਹਿੰਦ ਫੌਜ ਰਾਹੀਂ ਜਿਹੜਾ ਉਹ ਮਿਲੀਟੈਂਟ ਰੋਲ ਅਦਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਇੱਕ ਵੱਖਰੀ ਕਹਾਣੀ ਹੈ ਕਿ ਸੁਭਾਸ਼ ਚੰਦਰ ਬੋਸ ਨੂੰ ਪੰਜਾਬ 'ਚੋਂ ਅਫਗਾਨਿਸਤਾਨ ਰਾਹੀਂ ਕੱਢਣ 'ਚ ਵੀ ਸਿੱਖਾਂ ਦਾ ਕਿੰਨਾ ਵੱਡਾ ਰੋਲ ਸੀ। ਤੇ ਜੇ 42,000 ਦੇ ਕਰੀਬ ਫੌਜੀ ਆਜ਼ਾਦ ਹਿੰਦ ਫੌਜ ਵਿੱਚ ਸਨ ਤਾਂ ਉਸ 'ਚੋਂ 32-33 ਹਜ਼ਾਰ ਸਿੱਖ ਸਨ। ਸੋ ਇਹ ਔਰ ਜਿਹੜੀ ਗੱਲ ਕਰਕਸ ਹੈ ਉਹਨਾਂ ਦਾ ਕਿ ਫੀਅਰ ਉਹਨਾਂ ਨੂੰ ਇਹੀ ਰਿਹਾ ਕਿ ਵੀ ਕਿਤੇ ਜਿਹੜੇ ਗਾਂਧੀ ਨਹਿਰੂ ਨੂੰ ਕਿ ਵੀ ਸਾਡੀ ਥਾਂ ਕੋਈ ਹੋਰ ਦੀ ਐਕਸੈਪਟੈਂਸ ਨਾ ਹੋ ਜਾਏ। ਸੋ ਇਹੀ ਪਾਰਟ ਜਦੋਂ ਉਹਨਾਂ ਨੇ ਭਾਈ ਕਸ਼ਮੀਰ ਸਿੰਘ ਹੋਰਾਂ ਨੇ ਭਗਤਾਂ ਕੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਕਿਹਾ ਤੇ ਉਹਨਾਂ ਨੇ ਕਿਹਾ ਵੀ ਅੰਗਰੇਜ਼ਾਂ 'ਚ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਆਪਣੇ ਇੱਕ ਸਿਵਲਾਈਜੇਸ਼ਨਲ ਕਿਰਦਾਰ ਦਾ ਜਿਹੜਾ ਉਹ ਚੇਤਾ ਆ ਜਾਂਦਾ ਸੀ। ਉਹ ਕੁਛ ਵੀ ਐਸਾ ਨਹੀਂ ਸੀ ਕਰਨਾ ਚਾਹੁੰਦੇ ਜਿੱਥੇ ਕਿ ਇਤਿਹਾਸ ਦੇ ਵਿੱਚ ਉਹਨਾਂ ਨੂੰ ਕੋਈ ਜ਼ਾਬਰ ਜਾਂ ਜ਼ਾਲਮ ਕਹੇ ਉਹਦਾ ਕੋਈ ਨਾ ਕੋਈ ਕਵਰ ਅਪ ਕਰ ਜਾਂਦੇ ਸੀ। ਜਿਵੇਂ ਅਸੀਂ ਦੇਖਿਆ ਜਲਿਆਂਵਾਲੇ ਬਾਗ ਤੋਂ ਬਾਅਦ ਡਾਇਰ ਨੂੰ ਡਿਮੋਟ ਕੀਤਾ ਗਿਆ, ਹੰਟਰ ਕਮਿਸ਼ਨ ਬਿਠਾਇਆ ਗਿਆ, ਮੁਆਵਜ਼ੇ ਦਿੱਤੇ ਗਏ ਔਰ ਉਸ ਕਿਸਮ ਦਾ ਕੋਈ ਵਾਕਿਆ ਫਿਰ 1947 ਤੱਕ 1919 ਤੋਂ ਬਾਅਦ ਨਹੀਂ ਹੋਇਆ। ਇੱਥੇ ਤਾਂ ਇਹਨਾਂ ਨੇ ਕਿੰਨੇ ਜਲਿਆਂਵਾਲੇ ਬਾਗ ਕੀਤੇ ਨੇ। ਸੋ ਅਸੀਂ ਭਾਈ ਕਸ਼ਮੀਰ ਸਿੰਘ ਹੋਰਾਂ ਦਾ ਉਹਨਾਂ ਨੇ ਕਿਹਾ ਕਿ ਵੀ ਇਹ ਵਾਹ ਹੀ ਸਾਡਾ ਮਕਾਰਾਂ ਤੇ ਬੇਈਮਾਨਾਂ ਨਾਲ ਹੈ, ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਜਿਹੜੀ ਬੜੀ ਅਹਿਮ ਖਬਰ ਨਾ ਸਿਰਫ ਪੰਥਕ ਹਲਕਿਆਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਹੈ, ਅੱਜ ਇਸ ਦੀ ਸ਼ੁਰੂਆਤ ਉਦੋਂ ਹੀ ਹੋਈ ਜਦੋਂ ਬਲੂਮਬਰਗ ਨਿਊਜ਼ ਦੀ ਸਟੋਰੀ ਇਹੀ ਲੀਡ ਸਟੋਰੀ ਸੀ ਬਲੂਮਬਰਗ ਦੀ ਔਰ ਉਸ ਤੋਂ ਹੀ ਫਿਰ ਸਾਰੇ ਇੰਡੀਅਨ ਮੀਡੀਆ ਨੇ ਵੀ PTI ਨੇ, ਟ੍ਰਿਬਿਊਨ ਨੇ ਔਰ ਬਾਕੀ ਸਾਰਿਆਂ ਨੇ ਉਹਦੇ 'ਚ ਕੁਛ ਨਾ ਕੁਛ ਮਿਰਚ ਮਸਾਲਾ ਖੱਬੇ ਸੱਜੇ ਲਾ ਕੇ ਪਰ ਓਰੀਜਨਲ ਸੋਰਸ ਬਲੂਮਬਰਗ ਸਟੋਰੀ ਦਾ ਔਰ ਇਹ ਵੀ ਇਸ ਦੇ ਨਾਲ ਅਸੀਂ ਗੱਲ ਕਰ ਲਈ ਹੈ ਕਿ ਅੱਜ ਜਿਹੜੀ ਫੋਰਨ ਰਿਲੇਸ਼ਨਸ ਕਮੇਟੀ ਦੀ ਇੱਕ ਹੀਅਰਿੰਗ ਸੀ। ਹਾਲਾਂ ਜਿਹੜੇ ਉਸ ਦੇ ਵਿੱਚ ਅਮਰੀਕਾ ਦੇ ਅਸਿਸਟੈਂਟ ਸੈਕਟਰੀ ਨੇ ਬਿਊਰੋ ਆਫ ਸਾਊਥ ਐਂਡ ਸੈਂਟਰਲ ਏਸ਼ੀਅਨ ਅਫੇਅਰਸ ਡੋਨਾਲਡ ਲੂ ਉਹ ਜਵਾਬ ਦਿੰਦੇ ਨੇ ਇੱਕ ਸਵਾਲ ਦਾ। ਜਿਹੜੇ ਸਵਾਲ ਕਰਨ ਵਾਲੇ ਨੇ ਉਹਨਾਂ ਨੂੰ ਤਾਂ ਕਲੀਅਰ ਹੈ ਕਿਉਂਕਿ ਉਹ ਰੈਂਕਿੰਗ ਮੈਂਬਰ ਨੇ ਹਾਊਸ ਫੋਰਨ ਅਫੇਅਰਸ ਕਮੇਟੀ ਦੇ ਮਿਸਟਰ ਡੀਨ ਫਿਲਿਪਸ। ਹਾਲਾਂਕਿ ਜਿਹੜਾ ਡੋਨਾਲਡ ਲੂ ਦਾ ਜਵਾਬ ਹੈ ਉਸ ਤੋਂ ਮੈਨੂੰ ਨਹੀਂ ਲੱਗਦਾ ਕਿ ਵੀ ਉਹਨਾਂ ਨੂੰ ਜਿਹੜੀ ਅੱਜ ਬਲੂਮਬਰਗ ਨਿਊਜ਼ ਦੀ ਖਬਰ ਸੀ ਉਸ ਬਾਰੇ ਜਾਣਕਾਰੀ ਸੀ, ਪਰ ਉਸ ਦੀ ਅਸੀਂ ਗੱਲ ਵੀ ਕਰਾਂਗੇ ਔਰ ਉਹ ਸੈਗਮੈਂਟ ਵੀ ਅਸੀਂ ਸਾਡੀ ਟੈਕਨੀਕਲ ਟੀਮ ਨੇ ਡਾਊਨਲੋਡ ਕੀਤਾ, ਅਸੀਂ ਦਿਖਾਵਾਂਗੇ। ਪਰ ਇਸ ਤੋਂ ਪਹਿਲਾਂ ਅਸੀਂ ਇਸ ਦੀ ਗੱਲ ਕਰੀਏ ਜਿਹੜੀ ਬਲੂਮਬਰਗ ਦੀ ਪਹਿਲਾਂ ਓਰੀਜਨਲ ਸਟੋਰੀ ਔਰ ਉਸ ਨੂੰ ਫਿਰ ਬਾਕੀਆਂ ਨੇ ਕਿਵੇਂ ਪ੍ਰੈਜ਼ੈਂਟ ਕੀਤਾ, ਪਰ ਜੋ ਕੰਟੈਂਟ ਹੈ ਉਹਨੂੰ ਹੀ ਐਕਸਟੈਂਡ ਕੀਤਾ ਗਿਆ ਜਾਂ ਉਸ ਨੂੰ ਐਗਜ਼ੈਜਰੇਟ ਕੀਤਾ ਗਿਆ ਜਾਂ ਡੀਗ੍ਰੇਡ ਕੀਤਾ ਗਿਆ। ਔਰ ਇਹ ਖਬਰ ਹੈ ਬਲੂਮਬਰਗ ਦੀ ਜਿਹੜੀ ਫਾਈਨੈਂਸ਼ੀਅਲ ਪੋਸਟ ਨੇ ਬਲੂਮਬਰਗ ਨਿਊਜ਼ ਨੂੰ ਹੀ ਕ੍ਰੈਡਿਟ ਦੇ ਕੇ ਛਾਪੀ ਔਰ ਸੁਧੀ ਰੰਜਨ ਸੇਨ ਤੇ ਐਂਟਨੀ ਇਹ ਦੋ ਜਿਹੜੇ ਰਿਪੋਰਟਰ ਨੇ ਸਾਡਾ ਫਰਜ਼ ਬਣਦਾ ਵੀ ਜਿਹੜੇ ਕੋਈ ਸਟੋਰੀ ਕੱਢ ਕੇ ਲਿਆਂਦੇ ਨੇ ਉਹਨਾਂ ਨੂੰ ਡਿਊ ਕ੍ਰੈਡਿਟ ਦਿੱਤਾ ਜਾਏ। ਸੋ ਇਹਦਾ ਹੈਡਿੰਗ ਹੈ India's probe finds rogue officials involved in US murder plot. India's investigation into US claims of an attempted murder of a Sikh leader in New York found that rogue operatives not authorized by the government had been involved in the plot according to senior officials familiar with the matter. ਹੁਣ ਇਸ ਗੱਲ ਦਾ ਧਿਆਨ ਰਹੇ ਕਿ ਜੋ ਹੀ ਔਰ ਅਸੀਂ ਕਿਉਂਕਿ ਆਲਮੋਸਟ ਜਦੋਂ ਵੀ ਰਿਪੋਰਟਿੰਗ ਕਰਦੇ ਹਾਂ ਅਸੀਂ ਇਸ ਕਿਸਮ ਦੀ ਨਿਊਜ਼ ਦੀ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਕਿਵੇਂ ਉਹਦੀ ਬਿਗਨਿੰਗ ਉਹਨਾਂ ਨੇ ਕੀਤੀ ਚੱਲ ਤਾਂ ਪਤਾ ਨਹੀਂ ਕਦੋਂ ਦਾ ਰਿਹਾ ਸੀ ਕਿਉਂਕਿ ਅਸੀਂ ਹੁਣ ਜਦੋਂ ਦੇਖਦੇ ਹਾਂ ਕਿ ਜਰਮਨ ਦੇ ਵਿੱਚ ਵੀ ਕਿਸੇ ਦਾ ਮਰਡਰ ਜਿਹੜਾ ਉਹ ਐਲੀਮੀਨੇਟ ਕਿਸੇ ਨੂੰ ਕੀਤਾ ਉਸ ਤੋਂ ਪਹਿਲਾਂ ਹਰਪ੍ਰੀਤ ਸਿੰਘ ਹੈਪੀ ਪਾਕਿਸਤਾਨ ਦੇ ਵਿੱਚ ਔਰ ਦੂਸਰਿਆਂ ਦੇ ਵੀ ਨਾਂ ਆਏ। ਲੇਕਿਨ ਜੇ ਅਸੀਂ ਕਰੰਟ ਸਿਨੇਰੀਓ ਦੇ ਵਿੱਚ ਦੇਖੀਏ 2023 ਦੇ ਵਿੱਚ ਤਾਂ ਮਈ ਦੇ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਲਾਹੌਰ 'ਚ,
15 ਜੂਨ 2023 ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਮਿਸਟੀਰੀਅਸ ਹਾਲਾਤਾਂ 'ਚ ਮਰਡਰ, 18 ਜੂਨ ਨੂੰ ਸਰੀ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਔਰ ਸਿੱਖਸ ਫਾਰ ਜਸਟਿਸ ਦੇ ਖਾਲਿਸਤਾਨ ਰੈਫਰੈਂਡਮ ਦੇ ਮੁੱਢਲੇ ਆਗੂਆਂ 'ਚੋਂ ਹਰਦੀਪ ਸਿੰਘ ਨਿੱਜਰ, ਉਹਨਾਂ ਦਾ ਕੋਲਡ ਬਲੱਡਡ ਮਰਡਰ। ਔਰ ਫਿਰ ਅਸੀਂ ਦੇਖਦੇ ਹਾਂ ਕਿ ਜਿਹੜੀ ਗੱਲ 29 ਨਵੰਬਰ ਦੀ ਇੰਡਾਈਟਮੈਂਟ ਜਿਹੜੀ ਨਿਊਯਾਰਕ ਕੋਰਟ 'ਚ ਫਾਈਲ ਕੀਤੀ ਜਾਂਦੀ ਹੈ ਜਸਟਿਸ ਡਿਪਾਰਟਮੈਂਟ ਵੱਲੋਂ, ਉਸ 'ਚੋਂ ਇਹ ਸਾਹਮਣੇ ਆਉਂਦਾ ਹੈ ਗੁਰਪਤਵੰਤ ਮਰਡਰ ਪਲਾਟ, ਕਿ ਕਿਵੇਂ ਨਿਖਿਲ ਗੁਪਤਾ ਜਿਸ ਨੂੰ ਉਸੇ ਦਿਨ ਹੀ ਚੈੱਕ ਰਿਪਬਲਿਕ 'ਚ ਗ੍ਰਿਫਤਾਰ ਕੀਤਾ ਗਿਆ, ਕਿ ਕਿਵੇਂ ਇਸ ਪਲਾਟ ਦੇ ਵਿੱਚ ਜਿਹਦੇ 'ਚ ਕਿ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਔਰ ਇੱਥੇ ਉਹਨਾਂ ਨੇ ਫਰਦਰ ਗੁਰਪਤਵੰਤ ਸਿੰਘ ਨੂੰ ਟਾਰਗੇਟ ਕੀਤਾ ਸੀ, ਔਰ ਇਹ ਕੀ ਉਹਨਾਂ ਦੀ ਸਾਰੀ ਖੇਡ ਸੀ। ਔਰ ਆਉਣ ਵਾਲੇ ਪੀਰੀਅਡ ਜਿਹੜੀਆਂ ਡਿਟੇਲਸ ਨਿਖਿਲ ਗੁਪਤੇ ਦੀ ਉਸ ਕਨਵਰਸੇਸ਼ਨ ਦੀਆਂ ਜਾਂ ਦੂਸਰੀਆਂ ਸਾਹਮਣੇ ਆਈਆਂ ਕਿ ਉਹ ਡਜ਼ਨਸ ਆਫ ਹੋਰ ਐਕਟਿਵਿਸਟ ਨੂੰ ਉਹਨਾਂ ਨੇ ਟਾਰਗੇਟ ਕੀਤਾ ਹੋਇਆ ਸੀ, ਔਰ ਉਹਨੂੰ ਉਹ ਨਿਖਿਲ ਗੁਪਤਾ ਕਹਿ ਰਿਹਾ ਜਿਹੜਾ ਕਵਰ ਏਜੰਟ ਅੱਗੋਂ FBI ਦਾ ਸੀ, ਉਹਨਾਂ ਨੇ ਸਮਝਿਆ ਵੀ ਉਹ ਹਾਇਰ ਕਰ ਰਹੇ ਨੇ ਕਿਸੇ ਅਸੈਸਨ ਨੂੰ, ਕਿ ਬਈ ਫਿਕਰ ਨਾ ਕਰ ਅਸੀਂ ਤੈਨੂੰ 2-2 3-3 ਟਾਰਗੇਟ ਜਿਹੜੇ ਹੈ ਉਹ ਹਰ ਮਹੀਨੇ ਦੇ ਦਿਆਂਗੇ। ਹੁਣ ਇੰਨੀ ਕੁ ਜਾਣਕਾਰੀ, ਔਰ ਉਸ ਤੋਂ ਬਾਅਦ ਸਾਡਾ ਤਾਂ ਇਹੀ ਹੈ ਕਿ ਬਈ ਨਿਖਿਲ ਗੁਪਤਾ ਕਦੋਂ ਆਏ, ਉਸ ਦੀ ਐਕਸਟ੍ਰੈਡੀਸ਼ਨ ਨਾਲ ਸੰਬੰਧਿਤ 3 ਅਦਾਲਤਾਂ 'ਚੋਂ ਆਲਰੇਡੀ ਉਹਦੀ ਐਕਸਟ੍ਰੈਡੀਸ਼ਨ ਅਮਰੀਕਾ ਨੂੰ ਓਕੇ ਹੋ ਚੁੱਕੀ ਹੈ। ਇਸ ਵੇਲੇ ਕੰਸਟੀਟਿਊਸ਼ਨਲ ਕੋਰਟ ਦੇ ਸਾਹਮਣੇ ਕੇਸ ਹੈ ਜਿਸ ਦੇ ਵਿੱਚ ਜਿਹੜਾ ਕੁਝ ਵਕਤ ਲੱਗ ਰਿਹਾ। ਇਹ ਰੀਜ਼ਨ ਕੀ ਹੈ ਇਹ ਤਾਂ ਸਾਨੂੰ ਨਹੀਂ ਪਤਾ, ਪਰ ਕਈ ਵਾਰ ਈਵਨ ਪ੍ਰੋਸੀਜਰਲ ਵੀ ਟਾਈਮ ਲੱਗ ਸਕਦਾ ਹੈ। ਜਿਉਂ ਹੀ ਇਹ ਗੱਲ ਸਾਹਮਣੇ ਆਈ, ਅਮਰੀਕਾ ਨੇ ਜਦੋਂ ਜਸਟਿਸ ਡਿਪਾਰਟਮੈਂਟ ਨੇ ਇੰਡਾਈਟਮੈਂਟ ਫਾਈਲ ਕੀਤੀ, ਇਸ ਨੂੰ ਹਾਈ ਪ੍ਰੋਫਾਈਲ ਕੇਸ ਦੇ ਤੌਰ 'ਤੇ ਲਿਆ। ਅਮਰੀਕਾ ਦੀ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, FBI ਹੈਡ, ਉਹਨਾਂ ਦੇ ਦੂਸਰੇ ਜਿੰਨੇ ਮਹਿਕਮੇ ਵੀ ਇਸ ਨਾਲ ਸੰਬੰਧਿਤ ਨੇ, ਉਹਨਾਂ ਨੇ ਫੌਰਨ ਦਿੱਲੀ ਦਾ ਰੁਖ ਕੀਤਾ, ਉਹਨਾਂ ਦੀ ਬਾਂਹ ਮਰੋੜੀ ਔਰ ਉਹਨਾਂ ਨੂੰ ਇਹ ਦੱਸਿਆ ਕਿ ਭਾਈ ਇਹ ਜਿਹੜਾ, ਕਿਉਂਕਿ ਇੰਡਾਈਟਮੈਂਟ ਦੇ ਵਿੱਚ ਇਕੱਲਾ ਨਿਖਿਲ ਗੁਪਤਾ ਨਹੀਂ ਸੀ, CC1 ਕੋ ਕੰਸਪੀਰੇਟਰ 1, ਜਿਸ ਦੇ ਵਿੱਚ ਪ੍ਰਮੁੱਖ ਤੌਰ 'ਤੇ ਉਹਨਾਂ ਦੀ NIA ਜਾਂ ਉਹਨਾਂ ਦੀ ਸਿਕਿਉਰਿਟੀ ਏਜੰਸੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੈ ਜਾਂ ਇਸ ਲੈਵਲ ਦਾ ਕੋਈ ਬੰਦਾ ਇਨਵੋਲਵ ਸੀ। ਅਮਰੀਕਨਾਂ ਕੋਲ ਤਾਂ ਜਾਣਕਾਰੀ ਸੀ, ਭਾਰਤ ਨੂੰ ਵੀ ਉਹਨਾਂ ਨੇ ਉਹ ਜਾਣਕਾਰੀ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਤੁਸੀਂ ਟਰਾਂਸਨੈਸ਼ਨਲ ਮਰਡਰ ਅਮਰੀਕਨ ਸੋਇਲ ਦੇ ਉੱਤੇ ਕੀਤਾ, ਇਹਦੀ ਜਵਾਬਦੇਹੀ ਹੋਏਗੀ। ਹੁਣ ਕੈਨੇਡਾ ਦੇ ਮਾਮਲੇ 'ਚ ਕਿਉਂਕਿ 18 ਜੂਨ ਨੂੰ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ, 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਇਹੀ ਇੰਕਸ਼ਾਫ ਕਰਦੇ ਨੇ ਕਿ ਭਾਈ ਇੰਡੀਅਨ ਏਜੰਟ ਇਨਵੋਲਵ ਹੈ। ਰਾਹ ਦੇ ਉੱਥੇ ਜਿਹੜਾ ਉਹਦਾ ਡੈਸਕ ਚੁਕਾ ਜਾਂਦਾ ਕੈਨੇਡਾ 'ਚੋਂ, ਡਿਪਲੋਮੈਟਿਕ ਵਾਰਫੇਅਰ ਹੁੰਦੀ ਹੈ। ਇੰਡੀਆ ਜਿਹੜਾ ਉਹ ਉਹਨਾਂ ਦੇ 39 ਡਿਪਲੋਮੈਟ ਔਰ 40-41 ਉਹਨਾਂ ਦੇ ਡਿਪੈਂਡੈਂਟ, ਉਹਨਾਂ ਨੂੰ ਉੱਥੋਂ ਕੱਢ ਦਿੰਦਾ ਹੈ। ਔਰ ਅੱਜ ਤੱਕ ਕੈਨੇਡਾ ਬਾਰੇ ਤਾਂ ਇਹ ਐਡਮਿਟ ਕਰਨ ਨੂੰ ਤਿਆਰ ਹੀ ਨਹੀਂ। ਉਹ ਤਾਂ ਇਹ ਕਹੀ ਜਾਂਦੇ ਨੇ ਕਿ ਜੀ ਐਵੀਡੈਂਸ, ਸ਼ੋ ਅਸ ਐਵੀਡੈਂਸ, ਔਰ ਉਹ ਰਿਡੀਕਿਊਲ ਕਰਦੇ ਨੇ। ਪਰ ਅਮਰੀਕਾ ਦੇ ਮਾਮਲੇ 'ਚ ਕਿਉਂਕਿ ਕੈਨੇਡਾ ਦੀ ਤਾਂ ਐਵੀਡੈਂਸ ਜੁੜੀ ਹੋਈ ਹੈ ਅਮਰੀਕਾ ਦੇ ਨਾਲ, ਨਿਖਿਲ ਗੁਪਤਾ ਨਾਲ ਪਲਾਟ ਤਾਂ ਟੁਗੈਦਰ ਪਲਾਨ ਕਰ ਰਹੇ ਸੀ। ਔਰ ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਉਸ ਵੇਲੇ ਦੇ ਅਮਰੀਕਾ 'ਚ ਐਂਬੈਸਡਰ ਤਰਨਜੀਤ ਸੰਧੂ ਨੂੰ BJP ਜੁਆਇਨ ਕਰਵਾਉਣਾ ਰਿਟਾਇਰਮੈਂਟ ਦੇ ਮਹੀਨੇ ਦੇ ਵਿੱਚ ਔਰ ਅੰਮ੍ਰਿਤਸਰ ਪਾਰਲੀਮੈਂਟਰੀ ਸੀਟ ਲਈ ਨਾਮਜ਼ਦ ਕਰਨਾ, ਇਹ ਸਾਰੀ ਖੇਡ ਦੱਸ ਰਹੀ ਹੈ ਕਿ ਭਾਈ ਇਹ ਸਾਰੇ ਅਮਰੀਕਾ ਕੈਨੇਡਾ ਦਾ ਕਿਵੇਂ ਇਹਨਾਂ ਦਾ ਜਿਹੜਾ ਇੰਟਰਵੋਵਨ ਇਹ ਸਾਰਾ ਸਟਰਕਚਰ ਸੀ, ਉਹਨੂੰ ਮਾਸਟਰਮਾਈਂਡ ਅਮਰੀਕਾ ਦੀ ਵਾਸ਼ਿੰਗਟਨ DC ਐਮਬੈਸੀ ਜਾਂ ਨਿਊਯਾਰਕ ਕੌਂਸਲਰ ਜਿਹੜੇ ਵੱਡੇ ਇਹਨਾਂ ਦੇ ਸੈਟਅਪ ਨੇ, ਉਹਨਾਂ ਰਾਹੀਂ ਇਹ ਸਾਰੀ ਖੇਡ ਨੂੰ ਰਾਹ ਵੱਲੋਂ ਖੇਡਿਆ ਜਾ ਰਿਹਾ ਸੀ। ਸੋ ਜਦੋਂ ਅਮਰੀਕਾ ਨੇ ਇੱਕਦਮ, ਕਿਉਂਕਿ ਅਮਰੀਕਾ ਨੇ ਤਾਂ ਵਿਦ ਐਵੀਡੈਂਸ ਗੱਲ ਕਰਨੀ ਸੀ, ਇਹਨਾਂ ਦੇ ਕੋਲ ਤਾਂ ਜਿਹੜੀ ਹੈ ਉਹ ਪੂਰੀ ਕ੍ਰੈਡੀਬਲ ਇਨਫੋਰਮੇਸ਼ਨ ਸੀ, ਔਰ ਭਾਰਤ ਨੇ ਫੌਰਨ ਇੱਥੇ ਡਿਨਾਇਲ 'ਚ ਨਹੀਂ ਗਿਆ। ਉਹਨਾਂ ਨੇ ਕਿਹਾ ਜੀ ਅਸੀਂ ਹਾਈ ਲੈਵਲ ਇੱਕ ਕਮੇਟੀ ਬਣਾ ਦਿੱਤੀ ਹੈ ਜਿਹੜੀ ਇਨਵੈਸਟੀਗੇਟ ਕਰੇਗੀ ਕਿ ਕਿਹਦਾ ਕੀ ਰੋਲ ਹੈ। ਔਰ ਦੂਸਰਾ ਹੁਣ ਇਹ ਅਸੀਂ ਦੇਖ ਰਹੇ ਹਾਂ ਕਿ 29 ਨਵੰਬਰ ਤੋਂ ਬਾਅਦ ਜਦੋਂ ਕਿ ਇੰਡਾਈਟਮੈਂਟ ਫਾਈਲ ਹੁੰਦੀ ਹੈ, ਆਲਮੋਸਟ 3 ਮਹੀਨੇ ਬਾਅਦ, ਚੌਥਾ ਮਹੀਨਾ ਹੈ ਨਵੰਬਰ, ਸਾਰਾ ਨਵੰਬਰ ਤਾਂ ਮੁੱਕ ਗਿਆ ਸੀ, ਦਸੰਬਰ, ਜਨਵਰੀ, ਫਰਵਰੀ, ਅਸੀਂ ਮਾਰਚ 'ਚ ਗੱਲ ਕਰ ਰਹੇ। ਔਰ ਅਸੀਂ ਇਹ ਦੋਨੋਂ ਹੀ ਚੀਜ਼ਾਂ ਦੇ ਉੱਤੇ ਅਸੀਂ ਉਡੀਕ ਰਹੇ ਸੀ ਕਿ ਵੀ ਭਾਰਤ ਨੇ ਅਫੀਸ਼ੀਅਲ ਜਿਹੜੀ ਸੋ ਕਾਲਡ ਉਹਨਾਂ ਦੀ ਇਨਵੈਸਟੀਗੇਸ਼ਨ ਹੈ, ਤਾਂ ਇਵੇਂ ਹੀ ਹੈ ਜਿਵੇਂ ਕਸਾਈ ਇਨਵੈਸਟੀਗੇਟ ਕਰੇਗਾ ਕਿ ਬੱਕਰਾ ਜਿਹੜਾ ਹੈ
ਉਹ ਕਿਉਂ ਮਾਰਿਆ ਗਿਆ। ਸੋ ਹੈ ਤਾਂ ਉਸ ਦਾ ਰੁਤਬਾ ਇਹੀ ਹੈ, ਪਰ ਫਿਰ ਵੀ ਕਿਉਂਕਿ ਅਮਰੀਕਾ ਨੇ ਜੇ ਭਾਰਤ ਦੇ ਉੱਤੇ ਦਬਾਅ ਵੀ ਬਣਾਇਆ ਜਾਂ ਅੱਗੋਂ ਵੀ ਦਬਾਅ ਬਣਾਉਣਾ ਤੇ ਉਹ ਮੌਕਾ ਵੀ ਹੁੰਦਾ ਹੈ ਕਿ ਵੀ ਠੀਕ ਹੈ, ਪਹਿਲਾਂ ਤੁਸੀਂ ਆਪ ਹੀ ਦੱਸ ਦਿਓ ਕਿ ਵੀ ਤੁਹਾਡੇ ਕਿਸ ਬੰਦੇ ਦਾ ਕੀ ਰੋਲ ਹੈ, ਅਦਰਵਾਈਜ਼ ਫਿਰ ਅੱਗੇ ਫਿਲ ਇਨ ਦਾ ਬਲੈਂਕ ਹੁੰਦਾ ਹੈ। ਹੁਣ ਅਜੇ ਵੀ ਕੋਈ ਇਹ ਜਿਹੜੀ ਬਲੂਮਬਰਗ ਰਿਪੋਰਟ ਵੀ ਹੈ, ਇਹਨੂੰ ਤੁਸੀਂ ਮੀਡੀਆ ਲੀਕ ਕਹਿੰਦੇ ਹੋ, ਔਰ ਇਹ ਕਈ ਵਾਰੀ ਡੈਲੀਬਰੇਟਲੀ ਕੀਤੀ ਜਾਂਦੀ ਹੈ ਇਹ ਦੇਖਣ ਲਈ ਵੀ ਰਿਐਕਸ਼ਨ ਐਕਸ਼ਨ ਕੀ ਹੈ। ਲੇਕਿਨ ਇਸ 'ਚੋਂ ਇੱਕ ਪਾਰਟ ਤਾਂ ਜਿਹੜਾ ਹੁਣ ਤੱਕ ਕੈਨੇਡਾ ਦੇ ਮਾਮਲੇ 'ਚ ਟੋਟਲ ਡਿਨਾਇਲ ਔਰ ਅਮਰੀਕਾ ਦੇ ਮਾਮਲੇ 'ਚ ਵੀ ਜਿਹੜਾ ਕਾਊਂਟਰ ਆਫੈਂਸਿਵ ਐਸ ਜੈ ਸ਼ੰਕਰ ਜਾਂ ਉਹਨਾਂ ਦੀ ਫੋਰਨ ਮਿਨਿਸਟਰੀ ਜਾਂ ਪਿਛਲੇ ਵੀ ਅਜੇ ਹਫ਼ਤੇ ਜਦੋਂ ਇਹ ਸੀ ਕਿ ਜੀ ਉਹ ਸੈਨ ਫਰਾਂਸਿਸਕੋ ਦੀ ਅਸੀਂ 30 ਬੰਦਿਆਂ ਦੀ ਲਿਸਟ ਦਿੱਤੀ ਹੋਈ ਹੈ, ਉਹਦੇ 'ਤੇ ਅਟੈਕ ਹੋਇਆ ਕੌਂਸੂਲੇਟ 'ਤੇ, ਕੋਈ ਕਾਰਵਾਈ ਨਹੀਂ ਹੋਈ ਔਰ ਇਹ ਗੁਰਪਤਵੰਤ ਸਿੰਘ ਪੰਨੂ ਨੇ ਧਮਕੀਆਂ ਦੇ ਦਿੱਤੀਆਂ ਕਿ ਜੀ ਸ਼ੇਅਰ ਬਾਜ਼ਾਰ ਸਾਡੇ ਲੁੜਕ ਗਿਆ ਔਰ ਇਕਨੋਮਿਕਲ ਟੈਰਰਿਜ਼ਮ ਦੀ ਗੱਲ ਕੀਤੀ, ਕੇਸ ਵੀ ਉੱਥੇ ਰਜਿਸਟਰ ਕੀਤਾ ਹੈ ਬੰਬੇ ਸਟਾਕ ਐਕਸਚੇਂਜ ਦੇ ਹਵਾਲੇ ਨਾਲ। ਉਸ ਤੋਂ ਪਹਿਲਾਂ ਏਅਰਲਾਈਨਸ ਜਦੋਂ ਉਹਨਾਂ ਕਿਹਾ ਵੀ ਸਫ਼ਰ ਨਾ ਕਰੋ, ਉਹਦੇ ਥੱਲੇ ਵੀ ਕੇਸ। ਸੋ ਉਹ ਜਿਹੜੀ ਸਾਰਾ ਇਸ ਕਿਸਮ ਦਾ ਸੀ ਔਰ ਉਹਨਾਂ ਨੇ ਮੀਡੀਆ 'ਚ ਪਲਾਟ ਵੀ ਕਰਾਇਆ ਕਿ ਜੀ ਦੇਖੋ ਜਦੋਂ FBI ਦੇ ਹੈੱਡ ਨੇ ਅਜੀਤ ਡੋਵਲ ਨੂੰ ਕਿਹਾ ਕਿ ਜੀ ਤੁਸੀਂ ਇਹ ਜਿਹੜਾ ਕੀਤਾ ਤਾਂ ਉਹਨੇ ਕਿਹਾ ਜੀ ਤੁਸੀਂ ਨਹੀਂ ਨੱਥ ਪਾ ਰਹੇ ਗੁਰਪਤਵੰਤ ਪੰਨੂ ਨੂੰ ਕਿਉਂਕਿ ਉਹ CIA ਦਾ ਐਸੈਟ ਹੈ। ਸੋ ਉਹ ਇਸ ਕਿਸਮ ਦੇ ਚੜ੍ਹਵੇਂ ਬਿਆਨ ਔਰ ਉਹਨੂੰ ਆਪਣੀ ਡੋਮੈਸਟਿਕ ਆਡੀਅੰਸ ਦੇ ਲਈ ਵੀ ਔਰ ਵੈਸੇ ਵੀ ਇਹ ਮੀਡੀਆ ਦਾ ਹਿੱਸਾ ਸੀ। ਹੁਣ ਅੱਜ ਜਿਹੜੀ ਸਟੋਰੀ, ਕਿਉਂਕਿ ਜਿਵੇਂ ਮੈਂ ਕਿਹਾ ਕਿ ਕੋਈ ਇਹ ਨਹੀਂ ਹੈ ਵੀ ਉਹ ਰਿਪੋਰਟ ਉਹਨਾਂ ਨੇ ਸਬਮਿਟ ਕਰ ਦਿੱਤੀ ਹੈ ਇਹਨਾਂ ਨੂੰ ਜਾਂ ਇਹਨਾਂ ਨੇ ਉਸ ਦੇ ਉੱਤੇ ਕੋਈ ਅੱਗੋਂ ਪ੍ਰੈਸ ਬਰੀਫਿੰਗ ਦਿੱਤੀ ਹੈ। ਹੁਣ ਇਹ ਸਾਰੀ ਸਟੋਰੀ ਜਿਹੜੀ ਕਿ ਫਾਈਨੈਂਸ਼ੀਅਲ ਪੋਸਟ ਔਰ ਬਲੂਮਬਰਗ ਔਰ ਫਿਰ ਅਸੀਂ ਦੇਖ ਰਹੇ ਹਾਂ ਹਿੰਦੂ ਔਰ ਰॉयटर ਔਰ ਇਹਨਾਂ ਸਾਰਿਆਂ ਦੀ ਹੈ। ਇਸ ਦੇ ਉੱਤੇ ਜਿਹੜਾ ਉਹਨਾਂ ਨੇ ਇਹ ਮੰਨ ਲਿਆ ਇੰਡੀਆ ਨੇ, ਜਿਹੜਾ ਇੱਕ ਪੁਆਇੰਟ ਅਸੀਂ ਇਹਦੇ 'ਚੋਂ ਦੇਖਦੇ ਹਾਂ ਕਿ ਜੀ ਇਹ ਜਿਹੜਾ ਜਿਹਨੇ ਵੀ ਕੀਤਾ ਉਹ ਰਾਹ ਲਈ ਕੰਮ ਕਰਦਾ ਸੀ, ਕੋ ਕੰਸਪੀਰੇਟਰ। ਹੁਣ ਉਹ ਰਾਹ ਲਈ ਨਹੀਂ ਹੈ ਬਟ ਸਟਿਲ ਗਵਰਨਮੈਂਟ EMPLOYE ਹੈ। ਇਹ ਗੱਲ ਸਮਝ ਤੋਂ ਬਾਹਰ ਹੀ ਹੈ, ਪਰ ਕਿਉਂਕਿ ਜਿਵੇਂ ਅਸੀਂ ਕਿਹਾ ਵੀ ਇਹ ਸੈਕੰਡਰੀ ਸੋਰਸ ਹੈ, ਲੀਕ ਹੈ ਜਾਂ ਇਨਵੈਸਟੀਗੇਟਿਵ ਜਰਨਲਿਜ਼ਮ 'ਚੋਂ ਨਿਕਲਿਆ, ਉਹਨਾਂ ਨੇ ਇਹ ਸਾਰੇ ਨੂੰ ਕਿਹਾ ਕਿ ਐਟ ਲੀਸਟ 1 person directly involved in the alleged attempted assassination is no longer working for India's main spy agency. The research and analysis wing, the official said, asking not to be identified because the details of the investigation have not been made public. ਜਿਵੇਂ ਮੈਂ ਕਿਹਾ ਵੀ ਇਹ ਕੋਈ ਪਬਲਿਕ ਦੇ ਵਿੱਚ ਰਿਪੋਰਟ ਨਹੀਂ ਆਈ ਹੋਈ ਔਰ ਉਹਦੇ 'ਚ ਉਹਨਾਂ ਨੇ ਕਿਹਾ the individual is still employed by the government and India has not started any criminal action against him. ਇਹ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਅਜੇ ਵੀ ਜਿਹਨੂੰ ਉਹਨਾਂ ਨੇ ਮੰਨਿਆ ਕਿ ਉਹਨਾਂ ਨੇ ਕਿਹਾ ਜੀ ਇਹ ਸਰਕਾਰੀ ਅਪਰੂਵਲ ਨਹੀਂ ਸੀ ਕਿ ਜੀ ਇਹ ਮੋਦੀ ਨੇ ਸੈਂਕਸ਼ਨ ਨਹੀਂ ਕੀਤਾ ਜਾਂ ਇਹਨਾਂ ਦਾ ਮਤਲਬ ਹੈ ਕਿ ਅਜੀਤ ਡੋਵਲ ਨੇ ਨਹੀਂ ਕੀਤਾ। ਇਹ ਰੋਗ ਐਲੀਮੈਂਟ ਜਿਹੜਾ ਰਾਹ ਲਈ ਕੰਮ ਕਰਦਾ ਸੀ ਆਪਣੇ ਤੌਰ ਤੇ ਸੀ, ਹੁਣ ਉਹ ਰਾਹ 'ਚ ਨਹੀਂ ਹੈ ਪਰ ਅਜੇ ਵੀ ਉਹਨੂੰ ਰਿਟੇਨ ਜਿਹੜਾ ਉਹਨਾਂ ਨੇ ਕੀਤਾ ਹੋਇਆ ਔਰ ਕੋਈ ਪ੍ਰੋਸੀਕਿਊਸ਼ਨ ਸਟਾਰਟ। ਇਸ ਤੋਂ ਆਪਣੇ ਆਪ 'ਚ ਇਹ ਲੱਗਦਾ ਹੈ ਕਿ ਕਿੰਨੀ ਸ਼ੈਮ ਇਨਵੈਸਟੀਗੇਸ਼ਨ ਹੈ ਕਿਉਂਕਿ ਕੰਮ ਤਾਂ ਮੋਦੀ ਅਮਿਤ ਸ਼ਾਹ ਔਰ ਅਜੀਤ ਡੋਵਲ ਇਹ ਜਿਹੜੀ ਕਿਲਰ ਤਿਕੜੀ ਹੈ ਔਰ ਇਹਦੇ 'ਚ ਤੁਸੀਂ ਦਿਨਕਰ ਗੁਪਤਾ NIA ਦਾ ਜੋੜ ਦਿਓ ਤੇ ਫਿਰ ਚੌਂਕੜੀ ਬਣ ਜਾਂਦੀ ਹੈ। ਉਹ ਇੱਕ ਪੰਜਾਬੀ 'ਚ ਲਫ਼ਜ਼ ਚੰਡਾਲ ਚੌਂਕੜੀ ਹੁੰਦਾ ਸੀ ਜਿਹਦੇ 'ਚੋਂ 4 ਜੁੜੇ ਹੋਣ ਤਾਂ ਕਹਿੰਦੇ ਸੀ ਚੰਡਾਲ ਨੇ ਬੁੱਚਰ ਨੇ, ਔਰ ਮੈਂ ਇਹਨੂੰ ਤਿਕੜੀ ਨਾਲੋਂ ਵੀ ਚੰਡਾਲ ਚੌਕੜੀ ਕਹਿਣਾ ਜ਼ਿਆਦਾ ਪ੍ਰੈਫਰ ਕਰਾਂਗਾ ਵੀ ਇਹ ਚੰਡਾਲ ਚੌਕੜੀ ਦਾ ਹੈ, ਇਹ ਪਾਰਟ ਹੈ। ਔਰ ਨਿਊ ਦਿੱਲੀ ਹੈਜ਼ ਇਨਫੋਰਮਡ US authorities about the findings from the government appointed panel set up to probe the allegations, the people said. ਹੁਣ people ਦਾ ਹੁੰਦਾ ਜੀ ਅਸੀਂ ਅੰਦਰੂਨੀ ਸੋਰਸ ਤੋਂ ਖਬਰ ਕੱਢੀ ਉਹ ਇਹ ਕਹਿ ਰਹੇ ਨੇ ਕਿ ਜੀ ਉਹਨਾਂ ਨੇ ਜਿਹੜਾ ਗਵਰਨਮੈਂਟ ਨੇ ਅਪਾਇੰਟ ਕੀਤਾ ਸੀ ਪੈਨਲ ਉਸ ਦੀਆਂ ਫਾਈਂਡਿੰਗਸ ਦਿੱਤੀਆਂ ਨੇ। The US is demanding a criminal prosecution of the individual involved, a request reiterated by Donald Lu, Assistant Secretary of State for South and Central Asia, during his visit to India in January, the people said. ਹੁਣ ਇਹ ਅਜੇ ਪਿੱਛੇ ਦੀ ਗੱਲ ਚੱਲ ਰਹੀ ਹੈ ਕਿ ਜਿਵੇਂ ਜਨਵਰੀ 'ਚ ਡੋਨਲਡ ਲੂ ਆਇਆ ਸੀ ਔਰ ਡੋਨਲਡ ਲੂ ਨੇ ਜਿਹੜੀ ਗੱਲ ਕਹੀ ਸੀ ਔਰ ਕਿ ਵੀ ਕਰੋ ਪ੍ਰੋਬ, ਅਜੇ ਤੱਕ ਉਹਨੂੰ ਪ੍ਰੋਸੀਕਿਊਟ ਨਹੀਂ ਕੀਤਾ ਗਿਆ ਪਰ ਇਹ ਇੰਡੀਆ ਨੇ ਮੰਨ ਲਿਆ
ਕਿ ਉਹ ਰੋਗ ਐਲੀਮੈਂਟ ਉਦੋਂ ਰਾਹ ਲਈ ਕੰਮ ਕਰਦਾ ਸੀ, ਸਟਿਲ ਗਵਰਨਮੈਂਟ ਦੇ ਲਈ ਕੰਮ ਕਰ ਰਿਹਾ ਔਰ ਇਹ ਸਾਰੇ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦਾ US prosecutors allege the Indian government agent described as a serious field officer with responsibilities in security management and intelligence had instructed Nikhil Gupta, an Indian national who had ties to criminal networks, to organize the assassination of Pannu. Gupta was arrested in Czech Republic. ਬਾਕੀ ਜਿਹੜਾ ਹੈ ਉਹਨਾਂ ਦਾ ਇਹ ਹੈ ਕਿ US expects accountability from India's government based on outcome of the investigation. A State Department spokesman said on a background, the department comes to raise its concerns directly with the ਫਿਰ ਉਹਨਾਂ ਨੇ ਐਕਸਟਰਨਲ ਅਫੇਅਰ ਮਿਨਿਸਟਰੀ ਔਰ ਇਹ ਉਹ ਦੀ ਗੱਲ ਕੀਤੀ ਹੈ। ਸੋ ਇਹ ਕੋਈ ਇੰਨੀ ਵੱਡੀ ਇਨਕਸ਼ਾਫ ਤਾਂ ਨਹੀਂ ਹੈ, ਲੇਕਿਨ ਇਸ ਸਾਰੇ 'ਚੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਸੇ ਨੂੰ ਹੀ ਜਦੋਂ ਰॉयटर ਜਿਹੜੀ ਨਿਊਜ਼ ਏਜੰਸੀ ਇਸ ਸਟੋਰੀ ਨੂੰ ਲੈਂਦੀ ਹੈ ਤਾਂ ਉਹ ਕਹਿੰਦੀ ਇੰਡੀਆ ਫਾਈਂਡਸ ਰੋਗ ਆਫੀਸ਼ੀਅਲਸ। ਹੁਣ ਇਹ ਵੇਰੀ ਹੋ ਜਾਂਦਾ, ਇੱਥੇ ਆਫੀਸ਼ੀਅਲ ਦਾ ਮਤਲਬ ਇੱਕ ਹੈ, ਆਫੀਸ਼ੀਅਲ ਦਾ ਮਤਲਬ ਹੈ ਮਲਟੀਪਲ ਲੋਕ ਨੇ। India finds rogue officials involved in US murder plot, Bloomberg reports. ਕੋਰਟ ਨੇ ਬਲੂਮਬਰਗ ਨੂੰ ਹੀ ਕੀਤਾ ਹੈ, ਪਰ ਮਲਟੀਪਲ ਉਹਨਾਂ ਨੇ ਕਿਹਾ ਹੈ an Indian investigation has found that rogue officials not authorized by the government were involved in a foiled plot to kill a Sikh separatist leader in United States. Bloomberg News reported on Wednesday. ਫਿਰ ਉਹਨਾਂ ਨੇ unnamed senior officials ਨੂੰ ਕੋਟ ਕੀਤਾ ਹੈ ਕਿ ਜਿਹੜਾ ਇੱਕ ਬੰਦਾ ਡਾਇਰੈਕਟਲੀ ਇਨਵੋਲਵ ਹੈ ਉਹ ਰਾਹ ਦੇ ਲਈ ਕੰਮ ਕਰਦਾ ਸੀ, ਹੁਣ ਉਹ ਨਹੀਂ ਕਰਦਾ ਔਰ ਇਹ ਉਸ ਪੈਨਲ ਦੀ ਰਿਪੋਰਟ ਹੈ ਜਿਹੜੀ ਗਵਰਨਮੈਂਟ ਨੇ ਜਿਹੜੀ ਹੈ ਉਹ ਲਿਆਂਦੀ। ਹੁਣ ਪਹਿਲਾਂ ਤਾਂ ਅਸੀਂ ਇਸ ਦੇ ਉੱਤੇ ਗੱਲ ਕਰੀਏ ਕਿ ਵੀ ਇਸ ਅੱਜ ਜਿਹੜੀ ਇੱਕ ਹੀਅਰਿੰਗ ਇਹਨਾਂ ਦੀ ਜਿਹੜੀ ਫੋਰਨ ਅਫੇਅਰਸ ਕਮੇਟੀ ਦੀ ਹੋਈ, ਜਿਸ ਦੇ ਵਿੱਚ ਜਿਵੇਂ ਅਸੀਂ ਕਿਹਾ ਵੀ ਡੋਨਲਡ ਲੂ ਜਿਹੜਾ ਕਿ ਸਾਊਥ ਐਂਡ ਸੈਂਟਰਲ ਏਸ਼ੀਆ ਦਾ ਜਿਹੜਾ ਉਹ US ਸਟੇਟ ਡਿਪਾਰਟਮੈਂਟ ਦਾ ਟੌਪ ਡਿਪਲੋਮੈਟ ਹੈ ਔਰ ਇਹ ਹਾਲਾਂਕਿ ਹੀਅਰਿੰਗ ਤਾਂ ਸੀ ਪਾਕਿਸਤਾਨ ਆਫਟਰ ਇਲੈਕਸ਼ਨਸ, ਇਹ ਇਸ ਦੇ ਉੱਤੇ ਹੀਅਰਿੰਗ ਸੀ, ਪਰ ਇਸ ਦੇ ਵੀ ਇਹਨੂੰ ਸਬ ਕਮੇਟੀ ਨੇ ਆਰਗੇਨਾਈਜ਼ ਕੀਤਾ ਸੀ, US ਹਾਊਸ ਆਫ ਰਿਪਰੈਜ਼ੈਂਟੇਟਿਵਸ ਫੋਰਨ ਅਫੇਅਰਸ ਕਮੇਟੀ ਨੇ। ਔਰ ਹੁਣ ਇਸ ਹੀਅਰਿੰਗ ਦੇ ਵੇਲੇ ਜਿਹੜਾ ਮੋਸਟ ਪਾਵਰਫੁਲ ਰੈਂਕਿੰਗ ਮੈਂਬਰ ਹੈ ਡੀਨ ਫਿਲਿਪਸ, ਉਹਨੇ ਸਵਾਲ ਪੁੱਛਿਆ ਅਬਾਊਟ ਦਾ ਅਲਾਰਮਿੰਗ ਐਲੀਗੇਸ਼ਨਸ ਆਫ ਇੰਡੀਅਨ ਗਵਰਨਮੈਂਟ ਇਨਵੋਲਵਮੈਂਟ ਇਨ ਦਾ ਪਲਾਟ ਟੂ ਕਿਲ ਏ ਸਿੱਖ ਅਮੈਰੀਕਨ ਹੀਅਰ ਔਨ ਅਮੈਰੀਕਨ ਸੋਇਲ। ਉਹ ਅਸੀਂ ਇਹਨੂੰ ਓਰੀਜਨਲ ਵੀ ਦਿਖਾਵਾਂਗੇ। ਹੁਣ ਡੀਨ ਫਿਲਿਪਸ ਨੇ ਪੁੱਛਿਆ ਕਿ ਬਈ ਇਹ ਦੱਸੋ ਵੀ ਜਿਹੜੀ ਅਮਰੀਕਨ ਸੋਇਲ ਦੇ ਉੱਤੇ ਇਹ ਮਾਰਨ ਦਾ ਪਲਾਟ ਸੀ ਗੁਰਪਤਵੰਤ ਪੰਨੂ ਸਿੱਖ ਲੀਡਰ ਨੂੰ, ਇਸ ਦੇ ਉੱਤੇ ਬਾਈਡਨ ਐਡਮਿਨਿਸਟ੍ਰੇਸ਼ਨ ਕਿੱਥੇ ਖੜਾ ਹੈ? ਉਹਨੇ ਕਿਹਾ ਵੀ ਜਦੋਂ ਰਸ਼ੀਅਨ ਸੋਇਲ ਦੇ ਉੱਤੇ ਕੁਛ ਇਸ ਕਿਸਮ ਦੀਆਂ ਕਿਲਿੰਗਸ ਹੋਈਆਂ ਤਾਂ 500 ਤੋਂ ਜ਼ਿਆਦਾ ਰਸ਼ੀਅਨਸ ਦੇ ਉੱਤੇ ਸੈਂਕਸ਼ਨਸ ਲੱਗੀਆਂ ਨੇ, ਉਹਨਾਂ ਦੇ ਵੀਜ਼ੇ ਰੋਕੇ ਗਏ ਨੇ। ਇੰਡੀਆ ਦੇ ਮਾਮਲੇ 'ਚ ਅਮਰੀਕਨ ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ ਜਦੋਂ ਕਿ ਅਮਰੀਕਾ ਦੇ ਵਿੱਚ ਇਸ ਲੈਵਲ ਦਾ ਜਿਹੜਾ ਉਹ ਸੀਰੀਅਸਲੀ ਜਿਹੜਾ ਉਹ ਮਰਡਰ ਪਲਾਟ ਹੋਇਆ ਔਰ ਇਹ ਕੁਐਸਚਨ ਹੈ ਵੀ ਅਕਾਊਂਟੇਬਿਲਿਟੀ ਕੀ ਹੈ ਔਰ ਇੰਡੀਅਨ ਇਨਵਾਇਰਨਮੈਂਟ ਦੇ ਉੱਤੇ ਕੀ ਹੈ। ਔਰ ਇਸ ਦੇ ਜਵਾਬ ਦੇ ਵਿੱਚ ਜਿਹੜਾ ਉਹ ਮੈਨੂੰ ਇਹ ਲੱਗਦਾ ਵੀ ਅੱਜ ਵਾਲੀ ਬਲੂਮਬਰਗ ਦੀ ਰਿਪੋਰਟ ਸ਼ਾਇਦ ਇਹਨੇ ਨਹੀਂ ਸੀ ਦੇਖੀ ਹੋਈ। ਮਿਸਟਰ ਲੂ ਨੇ ਜੇ ਦੇਖੀ ਵੀ ਹੋਏਗੀ ਤਾਂ ਉਹਨੇ ਇਵੇਂ ਪ੍ਰੈਜ਼ੈਂਟ ਕੀਤਾ ਜਿਵੇਂ ਉਹਨੇ ਨਹੀਂ ਦੇਖਿਆ। ਔਰ ਇਸ ਦੇ ਜਵਾਬ ਦੇ ਵਿੱਚ ਜਿਹੜਾ ਉਹਨੇ ਲੂ ਨੇ ਕਿਹਾ ਕਿ ਜੀ ਇਹ ਅਸੀਂ ਦੇਖਦੇ ਹਾਂ that the alleged plot to kill Pannu was a serious issue between the two countries and that Biden administration was taking the issue ਇਨਕ੍ਰੈਡੀਬਲੀ ਸੀਰੀਅਸਲੀ ਕਿ ਅਸੀਂ ਬਹੁਤ ਇਹਨੂੰ ਸੀਰੀਅਸਲੀ ਲੈ ਰਹੇ ਹਾਂ। ਔਰ ਇਸ ਦਾ ਉੱਤੇ ਫਿਰ ਉਹਨੇ ਇਹ ਸਾਰੇ ਦੇ ਉਹਨੇ ਇਸ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਵੀ ਇਹ ਕੋਈ ਬਹੁਤੀ ਡੀਟੇਲ ਨਹੀਂ ਹੈ, ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣਾ ਪਰਸਪੈਕਟਿਵ ਦਈਏ ਕਿ ਹੁਣ ਇਹ ਜਦੋਂ ਕਿ ਬਲੂਮਬਰਗ ਰਿਪੋਰਟ 'ਚੋਂ ਰੋਗ ਐਲੀਮੈਂਟ ਦੀ ਗੱਲ ਆ ਗਈ ਔਰ ਈਵਨ ਮੰਗ ਵੀ ਜਿਹੜੀ ਹੈ ਰੈਂਕਿੰਗ ਮੈਂਬਰ ਨੇ ਇੰਡੀਆ ਦੇ ਉੱਤੇ ਸੈਂਕਸ਼ਨਸ ਲਾਉਣ ਦੀ ਕੀਤੀ, ਸਾਡੀ ਕੀ ਟੇਕ ਹੈ ਇਸ ਦੇ ਉੱਤੇ? ਗੁਰਪਤਵੰਤ ਸਿੰਘ ਪੰਨੂ ਉਹਨਾਂ ਨੇ ਕੀ ਕਿਹਾ ਇਸ ਦੇ ਉੱਤੇ? ਜਿਹੜੀ ਸਿੱਖ ਕੋਆਰਡੀਨੇਸ਼ਨ ਔਰ ਖਾਸ ਤੌਰ 'ਤੇ ਜਿਹੜੀ ਸਿੱਖ ਕਾਕਸ ਦੇ ਨੂੰ ਕੋਆਰਡੀਨੇਟ ਕਰਨ ਵਾਲੇ ਨੇ ਡਾਕਟਰ ਪ੍ਰਿਤਪਾਲ ਸਿੰਘ, ਉਹਨਾਂ ਦੀ ਕੀ ਟੇਕ ਹੈ? ਉਹਦਾ ਜ਼ਿਕਰ ਕਰਨ ਤੋਂ ਪਹਿਲੇ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ
ਕਿ ਇਹ ਜਿਹੜੀ ਅੱਜ ਸਪੈਸ਼ਲ ਹੀਅਰਿੰਗ ਹੋਈ ਹੈ ਫੋਰਨ ਅਫੇਅਰਸ ਕਮੇਟੀ ਦੀ, ਉਸ ਦੇ ਵਿੱਚ ਮਿਸਟਰ ਡੀਨ ਫਿਲਿਪ ਜਿਹੜੇ ਰੈਂਕਿੰਗ ਮੈਂਬਰ ਨੇ ਉਹਨਾਂ ਦਾ ਸਵਾਲ, ਔਰ ਮਿਸਟਰ ਡੋਨਲਡ ਲੂ ਜਿਹੜੇ ਕਿ ਉਸ ਇਸ ਸਾਰੇ ਮਾਮਲੇ ਦੇ ਨਾਲ ਜੁੜੇ ਹੋਏ ਮਹਿਕਮੇ ਦੇ ਮੁਖੀ ਨੇ, ਉਹਨਾਂ ਦਾ ਕੀ ਜਵਾਬ ਹੈ ਉਹਨੂੰ ਜ਼ਰਾ ਪਲੇ ਕਰਦੇ ਜੀ। So I want to ask also about India. I know the administration is looking at accountability for the alarming allegations that a government of India official was connected to a murder for hire plot targeting a Sikh American here on American soil in New York City. The administration, of course, recently placed sanctions on more than 500 individuals relating to the killing of Alexei Navalny in Russia on Russian soil. So my question is, are any similar sanctions on or travel bans being considered for those who we believe may be responsible for the attempted murder of Mr. P.1? Thank you, Representative Phillips. This is a serious issue between the United States and India. The Department of Justice has alleged that an Indian citizen, at the behest of someone working in the Indian government, has attempted to kill an American citizen on American soil. We take this in the administration incredibly seriously and have raised it at the highest levels with India. We are, at the moment, working with India to encourage India to hold accountable those responsible for this terrible crime. What we can see is that India itself has announced that they have created a committee of inquiry to look into this matter, and we ask them to work quickly and transparently to make sure justice is done. So viewers, welcome back in program. So ਹੁਣ ਆਪਾਂ ਡਾਕਟਰ ਸਾਹਿਬ ਦੇ ਜਿਹੜੇ ਕੰਟੀਨਿਊ ਜਿਹੜੇ ਉਹਨਾਂ ਦੇ ਵਿਚਾਰ ਨੇ ਉਹ ਸੁਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡਾ ਇਸੇ ਤਰ੍ਹਾਂ ਬਣੇ ਰਹਿਣਾ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਨੂੰ ਮੈਂ 2-3 ਵਾਰ ਸੁਣਿਆ, ਕਿਉਂਕਿ ਬਹੁਤ ਵਾਰ ਇਹ ਹੁੰਦਾ ਵੀ ਪਹਿਲੀ ਵਾਰ ਕੀ ਕਿਹਾ ਗਿਆ, ਦੂਸਰੀ ਵਾਰ ਇਹ ਹੁੰਦਾ ਕੀ ਨਹੀਂ ਕਿਹਾ ਗਿਆ, ਫਿਰ ਇਹ ਹੁੰਦਾ ਬਿਟਵੀਨ ਦਾ ਲਾਈਨਸ ਕੀ ਹੈ, ਫਿਰ ਹੁੰਦਾ ਵੀ ਹਾਈਡ ਕੀ ਕੀਤਾ ਗਿਆ। ਸੋ ਇਸ ਚੋਂ ਕਿਉਂਕਿ ਜਿਹੜਾ ਕੁਐਸਚਨ ਹੈ ਮਿਸਟਰ ਫਿਲਿਪਸ ਦਾ ਰੈਂਕਿੰਗ ਮੈਂਬਰ ਦਾ, ਉਹ ਬੜਾ ਕਲੀਅਰ ਹੈ ਕਿ ਵੀ ਰਸ਼ੀਅਨ ਸੋਇਲ ਦੇ ਉੱਤੇ ਜਦੋਂ ਕੋਈ ਦਹਿਸ਼ਤਗਰਦੀ ਦੀ ਘਟਨਾ ਹੁੰਦੀ ਹੈ ਤੇ ਤੁਸੀਂ 500 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹਨਾਂ ਦੇ ਵੀਜ਼ੇ ਕੈਂਸਲ ਕਰਦੇ ਹੋ, ਇਕਨੋਮਿਕਲ ਸੈਂਕਸ਼ਨਸ ਲਾਉਂਦੇ ਹੋ। ਔਰ ਜੇ ਅਮਰੀਕਾ ਦੀ ਸੋਇਲ ਦੇ ਉੱਤੇ ਇਸ ਕਿਸਮ ਦਾ ਅਸੈਸੀਨੇਸ਼ਨ ਪਲਾਟ ਜਿਹਨੂੰ ਇੰਡੀਆ ਨੇ ਕਬੂਲ ਕਰ ਲਿਆ ਹੈ ਕਿ ਉਹਨਾਂ ਦਾ ਰੋਗ ਐਲੀਮੈਂਟ, ਭਾਵੇਂ ਉਹ ਕਹਿ ਰਹੇ ਨੇ, ਹਾਲਾਂਕਿ ਇਹ ਸੈਂਕਸ਼ਨ ਦਾ ਪ੍ਰਾਈਮ ਮਿਨਿਸਟਰ ਦੇ ਨਾਲ ਹੀ ਹੁੰਦਾ ਹੈ ਵੀ ਇਹਦੇ ਤੇ ਤੁਹਾਡਾ ਕੀ ਐਕਸ਼ਨ ਹੈ। ਸੋ ਇਹਦੇ ਤੋਂ ਇੱਕ ਗੱਲ ਤਾਂ ਜ਼ਾਹਰ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਇਮੀਡੀਏਟਲੀ ਕੋਈ ਸੈਂਕਸ਼ਨਸ ਲਾਉਣ ਦੇ ਮੂਡ 'ਚ ਨਹੀਂ ਹੈ। ਜੇ 2-4 ਦੇ ਵੀਜ਼ੇ ਰੋਕ ਵੀ ਦਿੱਤੇ ਤੇ ਉਹ ਕੋਈ ਬਹੁਤਾ ਫਰਕ ਨਹੀਂ ਪਏਗਾ। ਸੋ ਇਹ ਇੱਕ ਪਾਰਟ ਜਿਹੜਾ ਹੈ, ਔਰ ਡੋਨਲਡ ਲੂ ਦਾ ਇੰਡੀਆ ਤੇ ਹੀ ਛੱਡਣਾ ਕਿ ਜੀ ਅਸੀਂ ਉਹਨਾਂ ਨੂੰ ਕਿਹਾ ਕਿ ਜੀ ਉਹ ਇਸ ਨੂੰ ਟਰਾਂਸਪੇਰੈਂਟ ਔਰ ਦੂਸਰਾ ਰੱਖ ਕੇ ਇਨਵੈਸਟੀਗੇਸ਼ਨ ਕਰਨ ਔਰ ਇਸ ਦੀ ਅਕਾਊਂਟੇਬਿਲਿਟੀ ਕੀਤੀ ਜਾਏ, ਇਹ ਐਗਜ਼ੈਕਟਲੀ ਇਵੇਂ ਹੀ ਹੈ ਜਿਹੜਾ ਕਸਾਈ ਨੂੰ ਇਹ ਕਹਿਣਾ ਹੈ ਕਿ ਵੀ ਤੂੰ ਜਿਹੜਾ ਬੱਕਰਾ ਮਾਰਿਆ ਇਹਦੀ ਇਨਵੈਸਟੀਗੇਸ਼ਨ ਕਰਕੇ ਵੀ ਬੱਕਰੇ ਦੇ ਨਾਲ ਐਸਾ ਕੀ ਹੋਇਆ ਔਰ ਕਿਉਂ ਹੋਇਆ। ਸੋ ਇਹ ਆਪਣੇ ਆਪ ਦੇ ਵਿੱਚ ਕੋਈ ਤਸੱਲੀ ਬਖਸ਼ ਨਹੀਂ ਹੈ। ਔਰ ਇਸ ਦੇ ਉੱਤੇ ਗੁਰਪ੍ਰਤਵੰਤ ਸਿੰਘ ਪੰਨੂ ਉਹਨਾਂ ਨੇ ਜਿਹੜਾ ਆਪਣਾ ਮੈਸੇਜ ਜਾਂ ਟਵੀਟ ਕੀਤਾ, ਉਹਨਾਂ ਨੇ ਕਿਹਾ, since US indictment named a senior Indian intelligence official as the one directing murder for hire plot against SFJ General Counsel Pannu. Finally, India admits raw agents hired hitman, but without the knowledge and approval of Prime Minister Modi? Question mark. ਉਹਨਾਂ ਨੇ ਕਿਹਾ ਜੀ ਅਮਰੀਕਾ ਦੀ ਇੰਡਾਇਕਟਮੈਂਟ ਤਾਂ ਕਲੀਅਰ ਸੀ ਕਿ ਇੰਡੀਅਨ ਆਫੀਸ਼ੀਅਲ ਇਨਵੋਲਵ ਹੈ। ਹੁਣ ਇੰਡੀਆ ਨੇ ਇਹ ਤਾਂ ਐਡਮਿਟ ਕਰ ਲਿਆ ਕਿ ਰਾਹ ਦੇ ਏਜੰਟਾਂ ਨੇ ਹਾਇਰ ਕੀਤਾ ਅਸੈਸਿਨ, ਪਰ ਇਹ ਕੋਈ ਸੋਚ ਸਕਦਾ ਵੀ ਬਿਨਾਂ ਮੋਦੀ ਦੀ ਮਨਜ਼ੂਰੀ ਦੇ ਇਸ ਕਿਸਮ ਦਾ ਹੋਇਆ? ਔਰ ਬਿਲਕੁਲ ਵੈਲਿਡ ਸਵਾਲ ਹੈ, ਹਾਊ ਮੈਨੀ ਆਫ ਯੂ ਬਿਲੀਵ ਦਿਸ ਕੁਐਸਚਨ ਮਾਰਕ, ਕਿ ਵੀ ਤੁਹਾਡੇ ਚੋਂ ਕਿੰਨੇ ਇਸ ਤੇ ਯਕੀਨ ਕਰਨਗੇ ਕਿ ਉੱਥੇ ਬੈਠੇ ਕਿਸੇ ਰਾਹ ਅਫੀਸ਼ੀਅਲ ਨੂੰ ਸੁਪਨਾ ਆਇਆ ਰਾਤ ਕਿ ਗੁਰਪ੍ਰਤਵੰਤ ਨੂੰ ਐਲੀਮੀਨੇਟ ਕਰ ਦਿਓ, ਤੇ ਉਹਨੇ ਆਪਣੇ ਤੌਰ ਦੇ ਉੱਤੇ ਉਹਨੇ ਆਪਣੇ ਅਕਾਊਂਟ ਚੋਂ ਪੈਸੇ ਕਢਾਏ, ਉਹਨੂੰ ਡਾਲਰ ਕਨਵਰਟ ਕੀਤੇ, ਉਹਨੂੰ ਨਿਊਯਾਰਕ ਦੇ ਵਿੱਚ ਮੇਕ ਸ਼ੋਰ ਕੀਤਾ ਕਿ ਵੀ ਇੰਨਾ ਜਿਹੜਾ ਸਪਾਰੀ ਦਾ ਉਹ ਐਡਵਾਂਸ ਦਿੱਤਾ ਜਾਏ ਜਾਂ ਦੂਜਾ,
ਉਹ ਰੋਗ ਐਲੀਮੈਂਟ ਨੇ ਕੰਮ ਕੀਤਾ। ਇਹ ਜ਼ਾਹਰ ਹੈ ਵੀ ਇਸ ਤੋਂ ਵੱਡਾ ਤਾਂ ਇਹ ਤਾਂ ਲਾਈ ਆਫ ਦਾ ਸੈਂਚੁਰੀ ਨਹੀਂ, ਲਾਈ ਆਫ ਦਾ ਮਿਲੇਨੀਅਮ ਬਣਦਾ। ਫਿਰ ਉਹਨਾਂ ਨੇ ਕਿਹਾ ਡੂ ਵੀ ਐਕਸਪੈਕਟ India's Modi government to issue official notification to hire hitman to assassinate pro-Khalistan Sikhs? ਕੀ ਅਸੀਂ ਜਿਹੜਾ ਹੈ do we expect India's Modi government to issue official notification to hire hitman to assassinate pro-Khalistan Sikhs? ਕੀ ਮੋਦੀ ਸਰਕਾਰ ਮੰਨੇਗੀ ਕਿ ਵੀ ਉਹਨਾਂ ਨੇ ਆਫੀਸ਼ੀਅਲੀ ਇਸ ਸਾਰੇ ਨੂੰ ਜਿਹੜਾ ਹੈ ਉਹ ਅਸੈਸੀਨੇਟ ਕਰਨ ਦੇ ਪਲਾਟ ਨੂੰ ਜਿਹੜਾ ਪ੍ਰੋ ਖਾਲਿਸਤਾਨੀ ਸਿੱਖਾਂ ਨੂੰ ਇਸ ਨੂੰ ਜਿਹੜਾ ਉਹਨਾਂ ਨੇ ਐਗਜ਼ੀਕਿਊਟ ਕਰਨਾ ਚਾਹਿਆ? ਔਰ ਜਿਹੜੀ ਮੈਂ ਸਮਝਦਾ ਵੀ ਟੋਟਲ ਡਿਫਾਇੰਸ ਔਰ ਪੂਰਾ ਇੱਕ ਸਿੱਖ ਲਾਈਕ ਕਰੈਕਟਰ ਵਾਲਾ ਪਾਰਟ ਹੈ। ਖਾਲਿਸਤਾਨ ਰੈਫਰੈਂਡਮ ਵਿਲ ਕੰਟੀਨਿਊ even if India plans another attempt to assassinate me, ਕਿ ਖਾਲਿਸਤਾਨ ਰੈਫਰੈਂਡਮ ਦਾ ਸਫ਼ਰ ਜਾਰੀ ਰਹੇਗਾ ਭਾਵੇਂ ਉਹ ਕੋਈ ਹੋਰ ਹੁਣ ਨਵਾਂ ਪਲਾਟ ਮੈਨੂੰ ਮਾਰਨ ਦਾ ਬਣਾ ਲੈਣ। ਔਰ ਨਾਲ ਹੀ ਉਹਨਾਂ ਨੇ ਕਿਹਾ is President Biden considering sanctions and or travel ban against Indian agencies who are supposed to be involved in Mr. Pannu murder for hire plot? ਔਰ ਉਹਨਾਂ ਨੇ ਕਿਹਾ ਕਿ ਜੀ ਕੀ ਜਿਹੜਾ ਉਹ ਕਿਉਂਕਿ ਹਾਊਸ ਫੋਰਨ ਅਫੇਅਰਸ ਕਮੇਟੀ ਨੇ ਇਹ ਪੁੱਛਿਆ ਕਿ ਵੀ ਕੀ ਪ੍ਰੈਜ਼ੀਡੈਂਟ ਬਾਈਡਨ ਜਿਹੜਾ ਹੈ ਐਡਮਿਨਿਸਟ੍ਰੇਸ਼ਨ ਇਹ ਕਰੇਗਾ? ਔਰ ਇਹਦੇ ਜਵਾਬ 'ਚ ਵੀ ਗੁਰਪਤਵੰਤ ਪੰਨੂ ਹੋਰਾਂ ਦਾ ਇਹ ਕਹਿਣਾ ਹੈ ਕਿ ਸੂਨਰ ਔਰ ਲੇਟਰ, ਜਲਦੀ ਜਾਂ ਬਾਅਦ 'ਚ ਅਲਟੀਮੇਟਲੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਇੰਡੀਆ 'ਤੇ ਸੈਂਕਸ਼ਨਸ ਲਾਉਣਗੇ। ਔਰ ਇਸ ਦੇ ਉੱਤੇ ਕਾਂਗਰੈਸ਼ਨਲ ਜਿਹੜੀ ਸਿੱਖ ਕਾਕਸ ਕਮੇਟੀ ਦੇ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨੇ ਬਰੀਫ ਇਹ ਜਿਹੜਾ ਆਪਣਾ ਦਿੱਤਾ ਹੈ ਰਿਐਕਸ਼ਨ। ਇਟ ਇਜ਼ ਅਨਐਕਸੈਪਟੇਬਲ ਫॉर perpetrators to self-prosecute. US policymakers must not appease India's authoritarian regime, especially after attempts to harm Americans on US soil. These perpetrators must be brought to justice within the United States. ਕਿ ਭਾਈ ਇਹ ਅਨਐਕਸੈਪਟੇਬਲ ਹੈ ਕਿ ਜਿਹੜੇ ਕਰਨ ਵਾਲੇ ਨੇ ਇਹ ਕੁਕਰਮ ਔਰ ਇਹ ਮਰਡਰ ਪਲਾਟ ਉਹ ਆਪਣੇ ਆਪ ਨੂੰ ਇਨਵੈਸਟੀਗੇਟ ਕਰਨਗੇ ਤੇ ਆਪਣੇ ਆਪ ਨੂੰ ਸਜ਼ਾ ਦੇਣਗੇ। ਇਟਸ ਅਨਐਕਸੈਪਟੇਬਲ ਸੈਲਫ ਪ੍ਰੋਸੀਕਿਊਸ਼ਨ। ਔਰ ਉਹ ਜਵਾਬ ਇਹ ਹੈ ਕਿ US policy makers must not appease India's authoritarian regime, ਕਿ ਵੀ ਇਹ ਭਾਰਤ ਦੇ ਤਾਨਾਸ਼ਾਹੀ ਹਾਕਮਾਂ ਨੂੰ ਖੁਸ਼ ਮਤ ਕਰੋ, ਇਹ ਅਮਰੀਕਨਸ ਤੁਸੀਂ ਡਾਲਰਾਂ ਪਿੱਛੇ ਛਿਲੜਾਂ ਪਿੱਛੇ। ਔਰ ਜਦੋਂ ਕਿ ਉਹਨਾਂ ਨੇ ਤੁਹਾਡੀ ਸੋਇਲ ਦੇ ਉੱਤੇ ਅਮਰੀਕਨ ਸਿਟੀਜ਼ਨਸ ਨੂੰ ਜਿਹੜਾ ਉਹ ਮਾਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਜਿਵੇਂ ਅਸੀਂ ਟਾਈਟਲ 'ਚ ਕਿਹਾ ਕਿ ਦੇ ਸ਼ੁੱਡ ਬੀ ਡਰੈਗਡ ਟੂ ਅਮਰੀਕਾ, ਉਹਨਾਂ ਦੇ ਗਲ 'ਚ ਜਿਹੜਾ ਉਹ ਸੰਗਲ ਪਾ ਕੇ ਘੜੀਸ ਕੇ ਅਮਰੀਕਾ ਲਿਆਂਦਾ ਜਾਏ, ਜਿਵੇਂ ਨਿਖਿਲ ਗੁਪਤਾ ਨੂੰ ਲਿਆਂਦਾ ਜਾਣਾ ਹੈ। ਇਵੇਂ ਹੀ ਇੰਡੀਅਨ ਜਿਹੜੇ ਇਸ ਦੇ ਲਈ ਜ਼ਿੰਮੇਵਾਰ ਨੇ ਔਰ ਜਿਹਦੇ 'ਚ ਅਗੇਨ ਜੇ ਅਲਟੀਮੇਟਲੀ ਕੋਈ ਵੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਭਾਵੇਂ ਉਹ ਗਲੋਬਲ ਕੋਈ ਬਾਡੀ ਕਰੇਗੀ ਤਾਂ ਇਸ ਸਾਰੇ ਦੇ ਪਿੱਛੇ ਚੰਡਾਲ ਚੌਂਕੜੀ ਇਹੀ ਨਜ਼ਰ ਆਏਗੀ। ਮੋਦੀ ਹੈ, ਅਮਿਤ ਸ਼ਾਹ ਹੈ, ਅਜੀਤ ਡੋਵਲ ਹੈ ਔਰ ਦਿਨਕਰ ਗੁਪਤਾ ਹੈ। ਔਰ ਜਦੋਂ ਤੱਕ ਇਸ ਚੰਡਾਲ ਚੌਂਕੜੀ ਨੂੰ ਜਿਹੜਾ ਹੈ ਉਹ ਜਵਾਬਦੇਹ ਨਹੀਂ ਬਣਾਇਆ ਜਾਂਦਾ, ਬਾਕੀ ਕੀ ਇਹਨਾਂ ਨੇ ਕੀਤਾ ਹੋਇਆ, ਕੀ ਇਹਨਾਂ ਦੇ ਕੁਕਰਮ ਨੇ, ਉਹ ਕਦੇ ਵੀ ਸਾਹਮਣੇ ਨਹੀਂ ਆਉਣਗੇ। ਸੋ ਐਟਲੀਸਟ ਇਹ ਬਿਗਨਿੰਗ ਹੋਈ ਹੈ। ਬਲੂਮਬਰਗ ਨੇ ਜਿਹੜਾ ਉਹ ਥੋੜ੍ਹਾ ਬਹੁਤ ਇੱਧਰੋਂ ਉੱਧਰੋਂ ਆਪਣੇ ਸੋਰਸ 'ਚੋਂ ਇਨਕਸ਼ਾਫ ਕੀਤਾ, ਪਰ ਅਸੀਂ ਇਹ ਸਮਝਦੇ ਹਾਂ ਵੀ ਇਸ ਕਿਸਮ ਦੀ ਲਾਈਨ ਹੀ ਜਿਹੜੀ ਹੈ ਸੋ ਕਾਲਡ ਇਹਨਾਂ ਦੀ ਜਿਹੜੀ ਪ੍ਰੋਬ ਕਮੇਟੀ ਬਣਾਈ ਹੈ ਉਹਦੀ ਰਿਪੋਰਟ ਹੋਏਗੀ ਕਿ ਜੀ ਇਹ ਕੋਈ ਅਫੀਸ਼ੀਅਲ ਜਿਹੜੀ ਹੈ ਉਹ ਪਾਲਿਸੀ ਨਹੀਂ ਸੀ, ਉਹਨੂੰ ਕੋਈ ਮੋਦੀ ਨੇ ਜਾਂ ਕੋਈ ਰਾ ਚੀਫ ਨੇ ਜਾਂ ਕੋਈ NSA ਚੀਫ ਨੇ ਇਸ ਦਾ ਕੋਈ ਡਾਇਰੈਕਟਿਵ ਨਹੀਂ ਦਿੱਤਾ। ਇਹ ਰੋਗ ਐਲੀਮੈਂਟ ਜਿਹੜੇ ਨੇ ਵਿਦਨ ਹੈ, ਇਹ ਬਹੁਤ ਵੱਡਾ ਕਵਰ ਅਪ ਹੈ। ਔਰ ਅਸੀਂ ਆਸ ਕਰਦੇ ਹਾਂ ਬੇਸ਼ੱਕ ਇਲੈਕਸ਼ਨ ਈਅਰ ਹੈ ਦੋਵੇਂ ਪਾਸੇ, ਲੇਕਿਨ ਇਨਸਾਫ ਹੁੰਦਾ ਹੈ। ਔਰ ਅਮਰੀਕਾ ਦਾ ਆਪਣਾ ਵੀ ਅਸੀਂ ਸਮਝਦੇ ਹਾਂ ਇਮਤਿਹਾਨ ਹੋ ਰਿਹਾ ਹੈ। ਇਕੱਲਾ ਉਹਨਾਂ ਦਾ ਤਾਂ ਸਾਨੂੰ ਪਤਾ ਉਹ ਕੀ ਨੇ, ਪਰ ਇਹ ਅਮਰੀਕਨ ਜਸਟਿਸ ਸਿਸਟਮ, ਅਮਰੀਕਨ ਫੋਰਨ ਪਾਲਿਸੀ ਔਰ ਉਹ ਅਮਰੀਕਾ ਜਿਹੜਾ ਆਪਣੇ ਸਿਟੀਜ਼ਨਸ ਦੇ ਲਈ ਹਮੇਸ਼ਾ ਖਲੋਂਦਾ ਰਿਹਾ, ਉਹਨਾਂ ਦਾ ਵੀ ਇਹ ਇਮਤਿਹਾਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।